अस्सलाम वालेकुम नाज़रीन, मैं अजमल सोनी तो तुसीं देख रहे हैं सज्जाद जने ऑफिशियल। नाज़रीन रात एक बहुत बड़ी खबर कि पेट्रोल ਦੀਆਂ ਕੀਮਤਾਂ बहुत वध गई। 30 रुपए पर लीटर तकरीबन 180 यानी 180 रुपए का लीटर हो गया। तो डीजल भी बहुत वध गया, तकरीबन 174-76 के करीब आ। तो आवाम पता नहीं परेशान है कि खुशहाल है। असीं आवाम को पुछते हैं बारे कि उन्होंने चंगा लग रहा कि बुरा लग रहा। अस्सलाम वालेकुम। वालेकुम। दोस्त रात का 30 रुपए लीटर पेट्रोल वध गया। ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਕਿ ਤੁਹਾਨੂੰ ਕੋਈ ਫਰਕ ਪਿਆ? ਸਰ ਬਹੁਤ ਜ਼ਿਆਦਾ ਫਰਕ ਪਿਆ ਵਾ, ਬਹੁਤ ਜ਼ਿਆਦਾ, ਕਿਉਂਕਿ ਸਾਡਾ ਪੈਟਰੋਲ ਨਾਲ ਸਾਰਾ ਦਾਰੋਮਦਾਰ ਆ। ਅੱਛਾ ਠੀਕ ਆ, ਅਗਰ ਪੈਟਰੋਲ ਡਲਵਾਵਾਂਗੇ ਫਿਰ ਸਾਡਾ ਕਾਰੋਬਾਰ ਚੱਲਦਾ। ਪੈਟਰੋਲ ਤੋਂ ਬਗੈਰ ਸਾਡਾ ਕੋਈ ਕਦਰੋਂ ਕੀਮਤ ਨਹੀਂ ਹੈ ਗਾੜੀ ਦੀ ਸਾਡੀ ਦੀ। ਠੀਕ ਆ, ਸਵਾਰੀ ਕੋ ਕਿਰਾਇਆ ਜ਼ਿਆਦਾ ਮੰਗਦੇ ਆ, ਸਵਾਰੀ ਸਾਡਾ ਸਿਰ ਪਾੜ ਜੀਗਾ। ਉਹ ਕਹਿੰਦੀ ਭਾਈਜਾਨ ਅਸੀਂ ਕਿੱਥੋਂ ਦਈਏ ਤੁਹਾਨੂੰ ਕਿਰਾਇਆ? ਜਿਹੜੀ ਸਵਾਰੀ ਤੁਹਾਡਾ ਸਿਰ ਪਾੜਦੀ ਤੁਸੀਂ ਲਾ ਦਿਓ, ਤੁਹਾਨੂੰ ਕਿਹੜੀ ਲੋੜ ਆ ਸਵਾਰੀ ਬਿਠਾਉਣ ਦੀ? ਉਹ ਤੂੰ ਤੇ ਸਾਹ ਲੈ ਲਾ। ਉਹ ਵੈਸੇ 180 रुपए लीटर पेट्रोल आ, अगर 280 रुपए लीटर हो जाए तो की करोगे? ਪੰਜ ਜ਼ਾਹਰੀ ਬਾਤ ਆ, ਅਸੀਂ ਸਵਾਰੀਆਂ ਚੋਂ ਹੀ ਕਰਨਾ। ਮੁੜ ਕੇ ਕਹਿਣਾ ਮਹਿੰਗਾਈ ਹੋ ਗਈ ਕਰਨ ਇਹ ਕਰਪਸ਼ਨ ਕਰੀ ਜਾਂਦੇ ਆ ਉੱਤੇ ਬੈਠੇ ਪਈ ਆਵਾਮ ਤੇ ਜਾ ਰਿਹਾ। ਚਾਚਾ ਜੀ ਤੁਸੀਂ ਘਬਰਾਓ ਨਾ, ਅਗਰ ਪੈਟਰੋਲ 1.25 ਲੱਖ ਰੁਪਏ ਲੀਟਰ ਵੀ ਹੋ ਜਾਂਦਾ ਨਾ, ਤੁਸੀਂ ਘਬਰਾਉਣਾ ਨਹੀਂ। ਤੁਸੀਂ ਕੱਢਣਾ ਤਾਂ ਸਵਾਰੀਆਂ ਚੋਂ ਹੀ ਆ ਤੇ ਬੇਫਿਕਰ ਹੋ ਕੇ ਪਾਈ ਜਾਓ। 30 ਰੁਪਏ ਵਧਿਆ ਬਸ, ਐਵੇਂ ਤੁਸੀਂ ਪਰੇਸ਼ਾਨ ਹੋਣ ਡਏ। ਉਹ ਤੂੰ 1.25 ਲੱਖ ਰੁਪਏ ਕਹੀ ਨਾ, ਕੋਈ ਨਹੀਂ, 10 ਰੁਪਏ ਸਵਾਰੀ ਮਗਰ ਅਸੀਂ ਵਧਾਤੇ ਆ। ਵਧਾ ਦਿਓ। ਪਰ ਤੂੰ 1.25 ਲੱਖ ਰੁਪਏ ਦਾ ਕਹਿਣਾ ਵੀ ਲੀਟਰ ਪੈਟਰੋਲ ਹੋ ਜਾਏ ਤੇ ਸ਼ਹਿਰ ਦਾ ਕਿਰਾਇਆ ਤਾਂ 26000 ਰੱਖ ਦੇਣ ਇੱਕ ਸਵਾਰੀ ਦਾ। ਅੱਛਾ ਤੁਸੀਂ ਅਗਰ ਕਿਸੇ ਕੋਲ ਜ਼ਿਆਦਾ ਕਿਰਾਇਆ ਮੰਗਦੇ ਆ, ਪਹਿਲੇ ਕਿੰਨਾ ਕਿਰਾਇਆ ਸੀ ਉੱਥੋਂ ਸ਼ਹਿਰ ਦਾ? 30 ਰੁਪਏ। 30 ਰੁਪਏ। ਹੁਣ ਪੈਟਰੋਲ ਵਧ ਗਿਆ, ਹੁਣ 20 ਰੁਪਏ ਆ। ਨਹੀਂ ਭਾਈ ਹੁਣ ਜ਼ਿਆਦਾ ਹੋਣਾ। ਤੁਸੀਂ ਕਿਹੜੀ ਕੰਪਨੀ ਦੇ ਹੋ? ਨਹੀਂ ਮੈਂ ਸੌਰੀ, ਕਿੰਨਾ ਹੋ ਗਿਆ ਜ਼ਿਆਦਾ? 10 ਰੁਪਏ ਜ਼ਿਆਦਾ ਹੋਇਆ ਭਾਈ। 10 ਰੁਪਏ। 70 ਰੁਪਏ ਹੋ ਤੁਹਾਡਾ ਗਿਆ। ਇਹ ਨੁਕਸਾਨ ਹੋਇਆ ਕਿ ਫਾਇਦਾ ਹੋਇਆ? ਸਰ ਸਾਡਾ ਤਕਰੀਬਨ ਫਾਇਦਾ ਹੀ ਹੋਇਆ। ਨੁਕਸਾਨ ਕਿਹਦਾ ਹੋਇਆ? ਨੁਕਸਾਨ ਆਵਾਮ ਦਾ ਹੋਇਆ ਭਾਈ। ਤੇ ਤੁਸੀਂ ਆਵਾਮ 'ਚ ਸ਼ਾਮਲ ਨਹੀਂ ਹੈ? ਅਸੀਂ ਸ਼ਾਮਲ ਆ, ਲੇਕਿਨ ਦੇਖੋ ਨਾ ਪੈਟਰੋਲ ਦੇ ਨਾਲ 30 ਰੁਪਏ ਲੀਟਰ ਮਗਰ ਵਧਿਆ। ਅਸੀਂ ਹਰ ਸਵਾਰੀ ਕੋ 10 ਰੁਪਏ ਜ਼ਿਆਦਾ ਲੈਣੇ। ਹਰ ਸਵਾਰੀ ਕੋ? ਹਰ ਸਵਾਰੀ ਯਾਨੀ ਕਿ ਕਿਸੇ ਹੋਰ ਰਕਸ਼ੇ 'ਚ ਵੀ ਬੈਠੀ ਹੋ ਉਹ ਕੋ ਵੀ ਤੁਸੀਂ 10 ਲੈਣੇ? ਉਹ ਕੋ ਵੀ 10 ਲੈਣੇ। ਕਿਸੇ ਹੋਰ ਰਕਸ਼ੇ ਵਾਲੀ ਕੋ ਤੁਸੀਂ ਕਿੱਦਾਂ ਲੈ ਲੈਣੇ? ਭਾਈ ਨਾ ਹੋਰ ਰਕਸ਼ੇ ਵਾਲੀ ਸਾਡੇ ਵੀ ਸਵਾਰ ਰਕਸ਼ੇ 'ਚ ਬੈਠੇ ਕੀ ਲੈਣੇ ਆ। ਪਤਾ ਕੀ ਯਾਨੀ ਕਿ ਕਿਸੇ ਹੋਰ ਰਕਸ਼ੇ 'ਚ ਵੀ ਬੈਠੀ ਹੈ, ਅਗਰ ਉਹ ਵੀ ਜਾ ਰਹੀ ਤਾਂ ਉਹ ਕੋ ਵੀ ਰਕਸ਼ੇ ਵਾਲੇ ਨੇ 10 ਵੱਧ ਹੀ ਲੈਣੇ। ਆ ਮੈਂ ਗੱਲ ਕਰਾਂ। ਤੁਹਾਡਾ ਬਹੁਤ ਸ਼ੁਕਰੀਆ ਜੀ। ਕੋਈ ਮੈਸੇਜ ਦਿਓ ਆਵਾਮ ਨੂੰ ਕਿ 180 ਰੁਪਏ ਲੀਟਰ ਪੈਟਰੋਲ ਹੋ ਗਿਆ। ਆਵਾਮ ਕੀ ਕਰੇ ਜਿਹੜੀ ਮੋਟਰਸਾਈਕਲ ਕਾਰਾਂ ਤੇ ਫਿਰਦੇ ਆ? ਭਾई नहीं है, औखे सौखे गुजारा अपना करी जाओ। पेट्रोल जो 180 रुपए लीटर हो गया, 30 रुपए ज्यादा कीमत होगी पर लीटर। हाँ। तो आप क्या कहना चाहते हैं इसके बारे में? इसके पीछे जो हुकूमत है वो सही थी। 520 रुपए आटा महंगा हो गया गट्टू में, और 30 रुपए अचानक पेट्रोल महंगा हो गया। तुम्हारे मीडिया वाला पहले कहाँ था? 10 रुपए महंगा था वो। तुम लोग सड़क पे निकल रहे थे कि फलाना चीज महंगा हो गया, फलाना हो गया। 520 रुपए 20 किलो आटे भी महंगा हो गया। ये कहाँ गए? बोलो कहाँ गए तुम? किधर थे उस वक्त? और तू तो साह ले ला। हमारा कोई इनके कुछ सियासी चैनल नहीं है, हम सिर्फ लोगों के रिव्यू ले रहे हैं कि वो क्या कहते हैं इसके बारे में। अच्छी बात है, ये मुझे पता है। ये भी इमरान खान को सपोर्ट करता है। इसको करो। हाँ, ये सही आदमी है, ये बहुत अच्छा आवाम के लिए। अच्छा कुछ मैसेज देना चाहते हैं कि पेट्रोल महंगा हो गया, आवाम क्या करे, गरीब आवाम क्या करे बताइए। मैं तो कहता हूँ इस्तीफा दे दो उसको, और वापसी इमरान खान आ जाए। अच्छा आदमी है। ओए होए वो तो अच्छा आदमी है। हाँ, बस ओए आवाम का तो इस्तीफा दे दे। कौन घरों बाहर निकल के कहते समझ में। कारोबार भाई ये 210 रुपए हो रहा है 15 दिन बाद। हाँ, 210 रुपए 30 और बढ़ेगा। हाँ साहब, अब टैंकी कितने में फुल होती है? ये 1800 रुपए की। ये आपकी 200 में फिल करा दें फिर ठीक है। 200 की। हाँ कच्ची लस्सी ना भरा दें। आप तो अपना गाड़ी में परवाह, साढ़े फिर इंटरव्यू क्यों ले रहे हो? ਸਾਹਿਬ ਮੈਨੂੰ ਕਹਿੰਦਾ ਸੀ ਲੱਖ ਰੁਪਏ ਦਾ ਵੀ ਹੋ ਜਾਣਾ ਪੈਟਰੋਲ ਲੀਟਰ ਤੇ ਕੋਈ ਟੈਨਸ਼ਨ ਨਹੀਂ। ਆਹ ਕਹਿਣ ਡਿਆ ਸੀ। और ये तो पागल हो गया। बस मैं जा रहा हूँ। किधर जाना है आपने? काम पे जा रहा हूँ। इकट्ठे ही चले। आ जाओ बेटो। बहुत शुक्रिया आपका। एक मिनट अस्सलाम वालेकुम। वालेकुम तो उस रात ਦਾ 30 ਰੁਪਏ ਲੀਟਰ ਪੈਟਰੋਲ ਵਧ ਗਿਆ ਵਾ। 150 ਤੇ 180 ਰੁਪਏ ਲੀਟਰ ਹੋ ਗਿਆ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਖੁਸ਼ ਹੋ? ਨਹੀਂ ਭਾਣ ਕੌਣ ਖੁਸ਼ ਹੁੰਦਾ? ਮੈਂ ਤੁਹਾਨੂੰ ਵੈਸੇ ਪੁੱਛਿਆ ਵਾ। ਹਾਂਜੀ ਕੌਣ ਖੁਸ਼ ਹੋ ਰਿਹਾ? ਖੁਸ਼ ਨਹੀਂ ਹੈਗੇ? ਕੋਈ ਖੁਸ਼ ਨਹੀਂ ਹੈ। ਪਰੇਸ਼ਾਨੀ ਪੈ ਗਈ? ਕੀ ਪਰੇਸ਼ਾਨੀ ਪਈ ਹੈ? ਪੰਜ ਤੇ ਪਹਿਲੇ ਨਵਾਜ਼ ਸ਼ਰੀਫ ਦੌਰ ਦੇ ਵਿੱਚ 55 ਰੁਪਏ 75 ਰੁਪਏ 85 ਰੁਪਏ ਸੀਗਾ। ਅੱਛਾ ਹੁਣ 180 ਰੁਪਏ ਹੈਗਾ। ਦੋ ਦਾ ਫਰਕ ਪੈ ਗਿਆ। ਹੁਣ ਕਿਹਦਾ ਦੌਰ ਆ? ਹੁਣ ਵੀ ਨਵਾਜ਼ ਸ਼ਰੀਫ ਦਾ ਦੌਰ ਆ। ਹਾਂ ਤੇ ਲੇਕਿਨ ਉਹਨਾਂ ਦਾ ਵਿੱਚ ਕਸੂਰ ਕੋਈ ਨਹੀਂ ਨਾ ਹੈ। ਅੱਛਾ ਕਿਹਦਾ ਕਸੂਰ ਹੈ, ਤੁਹਾਡਾ ਜਾਂ ਮੇਰਾ? ਇਮਰਾਨ ਖਾਨ ਦਾ ਕਸੂਰ ਆ। ਪਹਿਲੇ 150 ਤੇ ਲੈ ਗਿਆ ਸੀ। ਤੇ ਹੁਣ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਆਵਾਮ ਨੂੰ? ਇੱਕ ਸੈਕਿੰਡ ਥੋੜੀ ਜਿਹੀ ਮੈਸੇਜ ਬਾਅਦ ਦੀ। ਉਹ ਤਾਂ ਤੂੰ ਪੈਟਰੋਲ ਤੋਂ ਪਰੇਸ਼ਾਨ ਹੈ, ਮਹਿੰਗਾ ਗੱਡੀ ਤੋਂ ਬੰਦ ਨਹੀਂ ਕਰਨ ਡਿਆ। ਗੱਡੀ ਤੋਂ ਬੰਦ ਕਰਨਾ। ਉਹ ਤਾਂ ਬੜਾ ਪਰੇਸ਼ਾਨ ਆ। ਤੇ ਨਾਜ਼ਰੀਨ ਦੇਖ ਲਓ ਪੈਟਰੋਲ 180 ਵੀ ਮਹਿੰਗਾ ਹੋ ਗਿਆ, ਲੇਕਿਨ ਦੋਸਤ ਸਾਡੇ ਨਾਲ ਗੱਲ ਕਰ ਰਿਹਾ ਮੋਟਰਸਾਈਕਲ ਸਟਾਰਟ ਆ, ਤੇਲ ਛੱਡ ਰਿਹਾ ਕਿਉਂਕਿ ਮੋਟੀ ਸਾਮੀ ਆ। ਭਾਜੀ ਤੀਆਂ ਦਾ ਪਵਾ ਕੇ ਨਿਕਲੇ ਹੈਗੇ। ਤੀਆਂ ਦਾ ਪੋਇਆ? ਹਾਂਜੀ ਭਾਜੀ। ਲਓ ਜੀ ਤੀਆਂ ਦਾ ਫੁੱਲ ਕਰਾਇਆ ਇਹਨਾਂ ਨੇ। ਮੇਰੀ ਸੁਣ ਗੱਲ,
ਹਾਂ ਬੰਦਾ ਮੈਨੂੰ ਕਹਿ ਰਿਹਾ ਸੀ, ਕਹਿੰਦਾ ਭਾਵੇਂ ਲੱਖ ਰੁਪਏ ਦਾ ਲੀਟਰ ਹੋ ਜਾਏ ਪੈਟਰੋਲ, ਸਾਡੀ ਆਵਾਮ ਪਵਾ ਸਕਦੀ, ਸਾਡੀ ਆਵਾਮ ਐਡੀ ਮਾੜੀ ਨਹੀਂ ਹੈ, ਇਹਨੂੰ ਫਰਜ਼ ਰਾ। ਇਹ ਭਾਈ ਹੋਣਾ ਦੇ ਨਾਲ ਵਾਲੇ ਹੋਣਾ ਵੀਡੀਓ ਦੇ ਨਾਲ। ਉਹ ਭਰਾਵਾ ਉਹ ਮੈਂ ਤੈਨੂੰ ਕਹਦੂੰਗਾ ਲੱਖ ਰੁਪਏ ਹਾਂ ਲੀਟਰ। ਕਿਹਾ ਵਾ ਗੁਰਦੁਆਰੇ ਨੂੰ ਫੜ। ਨਹੀਂ ਤੁਸੀਂ ਭਾਈ ਹੋਣਾ ਨਾਲ ਵਾਲੇ ਹੋ, ਉਹ ਨਹੀਂ ਐਵੇਂ ਝੂਠ ਬੋਲਣ ਦਾ। ਤੁਹਾਡਾ ਮੁਨਾਫਾ ਹੈਗਾ ਤੁਸੀਂ ਵਿੱਚ। ਅੱਛਾ ਤੁਸੀਂ ਮੈਨੂੰ ਇਹ ਗੱਲ ਦੱਸੋ ਇੱਕ, ਹਾਂਜੀ, ਹਾਂਜੀ। ਕਿ ਹੁਣ 180 ਰੁਪਏ ਲੀਟਰ ਤੇਲ ਆ, ਹਾਂਜੀ। ਅਗਰ ਕੱਲ ਨੂੰ 280 ਰੁਪਏ ਹੋ ਜਾਏ ਤੁਸੀਂ ਕਿੰਨਾ ਪਵਾਓਗੇ? ਫਿਰ ਵੀ 30-40 ਦਾ ਹੀ ਗੱਡੀਆਂ ਵਿਆਹਾਂ ਦਾ, ਹੱਥ ਵਿਆਹਾਂ ਦਾ। ਇਹ 30-40 ਰੁਪਏ ਤੁਹਾਡਾ ਖਰਚਾ ਲੱਗਾ ਡੇਲੀ ਦਾ। ਹਾਂਜੀ ਇਹ ਤੋਂ ਕਿਤੇ ਬਾਹਰ ਹੀ ਨਹੀਂ ਜਾ ਰਹੇ। ਭਾਜੀ ਪਾਉਣਾ ਹੀ ਇਹਨਾਂ ਦਾ ਵਾ, ਸ਼ੁਰੂ ਤੋਂ ਇਹਨਾਂ ਦਾ ਹੀ ਪਾਇਆ। ਨਾਜ਼ਰੀਨ ਨੂੰ ਕਹਿੰਦਾ ਮੈਂ 30 ਨਹੀਂ ਪਾਉਣਾ ਪਵਾ। ਅੱਲਾ ਦੀ ਸਪੋਰਟ। ਥੈਂਕ ਯੂ। अस्सलाम वालेकुम। वालेकुम अस्सलाम। दोस्त कित्थों आ रहे हो? ਅਸੀਂ ਭਾਈ ਨੇ ਇਧਰੋਂ ਸ਼ਹਿਰੋਂ ਆ ਰਹੇ अच्छा शहरों आ रहे हैं। रात ਦਾ 30 ਰੁਪਏ ਲੀਟਰ ਪੈਟਰੋਲ ਵੱਧ ਗਿਆ, ਗਵਰਨਮੈਂਟ ਨੇ ਵਧਾ ਦਿੱਤਾ ਵਾ। ਵਧਾਤਾ ਬਿਲਕੁਲ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਅੱਛਾ ਲੱਗਾ ਕਿ ਬੁਰਾ ਲੱਗਾ? ਬਹੁਤ ਬੁਰਾ ਲੱਗਾ ਜੀ। ਕੀ ਬੁਰਾ ਲੱਗਾ? ਇੱਕ ਪੰਪ ਵਾਲਾ ਬੁਰਾ ਲੱਗ ਰਿਹਾ, ਇੱਕ ਤੇਲ ਬੁਰਾ ਲੱਗ ਰਿਹਾ ਜਿਹੜਾ ਉਹਨੇ ਮਹਿੰਗਾ ਕਰਤਾ। ਨਹੀਂ ਨਹੀਂ ਤੁਹਾਨੂੰ ਕੀ ਫਰਕ ਪਿਆ ਮਹਿੰਗੇ ਹੋਣ ਨਾਲ? ਸਾਨੂੰ ਫੜਾ ਕੋਈ ਨਹੀਂ, ਅਸੀਂ ਪਹਿਲੇ 30-40 ਪਾਉਣਾ ਤੇ ਹੁਣ ਵੀ 30-40 ਪਾਉਣਾ। ਓਏ 30-40 ਵਾਲੇ ਨਾਜ਼ਰੀਨ ਆਈ ਜਾ ਰਹੇ ਸਾਰੇ। ਦੋਸਤ ਤੁਸੀਂ ਰਮੂ ਮਾਰ ਕੇ ਤੁਸੀਂ ਵੀ ਦੱਸੋ ਤੁਹਾਨੂੰ ਕਿਆ ਸਰ ਹੈ? ਇਹ ਰੋਜ਼ਾ ਹੀ ਇਹਦਾ। नाजरीन देखो माशाल्लाह चेहरा भी खूबसूरत था, लेकिन अल्लाह ने ज़ुबान नहीं दी। अल्लाह के काम बस देखो मालिक के काम तो किधर गया कहो। हाँ भी दोस्त तुसी की कहना चाहते? पेट्रोल महंगा हो गया यार ਅਸੀਂ ਕੀ ਕਹਿਣਾ, ਸਾਡੇ ਕੋਲ ਮੋਟਰਸਾਈਕਲ ਹੀ ਨਹੀਂ ਹੈ। मोटरसाइकिल ही है नहीं यार, तो मगर नहीं सी बैठा। ਹਾਏ ਮੇਰੇ ਮਗਰ ਬੈਠਾ। ਕਿੱਥੇ ਆ? ਮੈਂ ਵਾ वो इको मोटरसाइकिल तो तिन्ने चार पंज हैं ਇੱਕੋ ਤੇ ਹੀ। ते पैसे पाग नहीं सारे। ਆਹੋ ਨਹੀਂ ਪੈਸੇ ਪਾਗਣੀ ਇਹਦੀ ਯਾਰ, ਰਲ ਮਿਲ ਕੇ ਪੈਟਰੋਲ ਪਵਾ ਦਿੱਤਾ अच्छा ਵਾ। ਹੁਣ ਮੈਨੂੰ ਦੱਸੋ, ਅਗਰ ਹਕੂਮਤ ਨੇ ਹੋਰ 100 ਰੁਪਏ ਲੀਟਰ ਮਗਰ ਵਧਾ ਦਿੱਤਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆਵਾਮ ਨੂੰ? ਅਸੀਂ ਆਵਾਮ ਨੂੰ ਇਹੀ ਕਵਾਂਗੇ ਮੋਟਰਸਾਈਕਲਾਂ ਵੇਚ ਕੇ ਤੇ ਸਾਈਕਲ ਲੈ ਲਓ ਚੁੱਪ ਕਰਕੇ। ਵੈਰੀ ਗੁੱਡ ਨਾਜ਼ਰੀਨ। ਲਾ ਤਾੜੀ ਦੋਸਤ। ਨਾਜ਼ਰੀਨ ਨੇ ਮੁੰਡੇ ਨੂੰ ਸਮਝ ਨਹੀਂ ਲੱਗਦੀ ਤੇ ਉਹ ਤਾੜੀ ਦੀ ਸਮਝ ਲੱਗਦੀ ਉਹਨੂੰ ਐ ਕੀਤਾ। ਥੈਂਕ ਯੂ ਦੋਸਤ, ਇੰਜੋਏ ਕਰੇ। ਓਕੇ ਥੈਂਕ ਯੂ। ਉਹ ਤੂੰ ਤਾਂ ਉਤਰਿਆ ਥੱਲੇ। ਮੈਂ ਠਹਿਰ ਕੇ ਹੁੰਦਾ, ਪਹੁੰਚੋ। ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਭਾਜੀ ਇਹ ਕੀ ਟੈਂਕੀ ਨੂੰ ਕੀ ਗੱਲ ਥਾਪੀ ਦੇਣ ਨੇ? ਕੀ ਗੱਲ ਭਾਜੀ ਹੋਈ? ਪੈਟਰੋਲ ਮੁੱਕ ਗਿਆ ਵਾ, ਪੈਟਰੋਲ ਮੁੱਕ ਗਿਆ? ਰਾਤ ਦਾ 180 ਰੁਪਏ ਪੈਟਰੋਲ ਹੋ ਗਿਆ ਵਾ। ਭਰਾਵਾ ਮਾੜਾ ਬੰਦਾ ਵਾ, ਅੱਗੇ ਵੀ 30 ਚੋਂ ਉੱਥੋਂ ਇੱਥੇ ਤੱਕ ਆਇਆ ਵਾ। ਹੁਣ 30-40 ਰੁਪਏ ਤੁਸੀਂ ਦੇ ਦਿਓ ਮੈਨੂੰ, 30 ਦਾ ਪੈਟਰੋਲ ਪਵਾਉਣਾ ਵਾ। ਤੁਸੀਂ ਇਹ ਗੱਡੀ ਤੇ ਖੜੀ ਕਰੋ ਇੱਕ ਮਿੰਟ ਦਾ। ਅੱਛਾ 30 ਦਾ ਤੁਸੀਂ ਪਿਛਲੇ ਚੌਂਕ 'ਚ ਪਵਾਇਆ ਆ ਪਿਛਲੇ ਤੇ ਇੱਥੇ ਮੁੱਕ ਗਿਆ? ਇੱਥੇ ਮੁੱਕ 30 ਦਾ ਫਿਰ ਪਵਾਉਣਾ ਫਿਰ 30 ਦਾ ਪਵਾਉਣਾ ਤੇ ਤੁਸੀਂ ਉੱਥੋਂ ਹੀ 60 ਦਾ ਪਵਾ ਲੈਂਦੇ। ਭਾਜੀ ਉੱਥੋਂ ਮੈਂ ਕਿਹਾ ਸੀ ਚਲੋ ਉਹਦਾ ਨਾ ਗਿਆ ਚੱਲ ਜਾਏਗਾ, ਜਿੱਥੇ ਤੱਕ ਮੈਂ ਜਾਣਾ ਵਾ ਤੇ ਚੱਲ ਜਾਵਾਂਗਾ। ਹੁਣ ਫਿਰ 30 ਰੁਪਏ ਦਾ ਫਿਰ ਪਵਾਉਣਾ ਵਾ। ਭਾਜੀ ਤੁਸੀਂ ਘਬਰਾਉਣਾ ਨਹੀਂ, ਤਾਂ ਬਿਹਤਰੀਨ ਹੱਲ ਵਾ। ਸਾਰੀ ਜ਼ਿੰਦਗੀ ਦਾ ਸਕੂਨ ਹੋ ਜਾਏਗਾ, ਸਾਰੀ ਜ਼ਿੰਦਗੀ ਤੁਹਾਨੂੰ ਆਰਾਮ ਆ ਜਾਏਗਾ, ਪੈਟਰੋਲ ਦੀ ਟੈਨਸ਼ਨ ਖਤਮ ਹੋ ਜਾਏਗੀ। ਤੁਸੀਂ ਗੱਡੀ ਵੇਚ ਦਿਓ। ਭਾਜੀ ਫਿਰ ਅਸੀਂ ਜਾਣਾ ਕਿੱਥੇ ਆ? ਮੁੰਡੇ ਦੋਸਤ ਨੂੰ ਕਿਹਾ ਉਹਨੂੰ ਲਾਇਆ ਕਰੇ, ਸਹੀ ਨਹੀਂ? ਭਾਜੀ ਫਿਰ ਵੀ ਤੇ ਉਹਨੇ ਵੀ ਕਹਿਣਾ 30 ਪੈਟਰੋਲ ਪਵਾ ਕੇ ਦੇ ਫਿਰ ਹੀ ਜਾਣਾ ਵਾ। ਤੁਸੀਂ ਘਬਰਾਓ ਨਾ, ਟੈਨਸ਼ਨ ਨਾ ਲਓ, ਅਜ਼ਮ ਯਾਰ ਰੱਖੋ। ਕਿੱਦਾਂ ਘਬਰਾਈਏ ਭਾਜੀ? 180 ਰੁਪਏ ਪੈਟਰੋਲ ਹੋ ਗਿਆ, ਕਿੱਦਾਂ ਨਾ ਘਬਰਾਈਏ? ਤੇਰੇ ਕੋਲ 10 ਮਿੰਟ ਦਾ ਟਾਈਮ ਆ, ਘਬਰਾ ਲਾ ਫਿਰ। ਹੈ ਉਹ ਯਾਰ ਕਿ ਮੈਂ ਠਹਿਰ ਜਾ ਬੈਠੇ। ਅੱਛਾ ਦੋਸਤ ਗੱਲ ਪਤਾ ਕੀ ਹੈ, ਤੂੰ ਉੱਥੋਂ 30 ਦਾ ਪਵਾਇਆ ਤੂੰ ਫੇਰ 30 ਦਾ ਪਵਾਏਗਾ। ਹਾਂਜੀ। ਅੱਛਾ ਬਿਹਤਰੀਨ ਹਾਲ ਤੁਸੀਂ ਮੈਨੂੰ ਮਾਸ਼ਾਅੱਲਾ ਪੜ੍ਹੇ ਲਿਖੇ ਲੱਗਦੇ ਹੋ ਤੇ ਤੁਸੀਂ ਇਕੱਠਾ ਹੀ 200-300 ਰੁਪਏ ਦਾ ਪਵਾ ਲੈਂਦੇ ਭਾਜੀ ਹੈ ਨਹੀਂ, ਇੰਨੇ ਪੈਸੇ ਹੁੰਦੇ ਨਹੀਂਗੇ। ਤੇ ਘਰੋਂ ਤਾਂ ਇੰਜ ਨਿਕਲੇ ਆ ਵੀ ਜਿੱਦਾਂ ਕਿਤੇ ਭਾਜੀ ਉਹ ਮਾਸ਼ਾਅੱਲਾ ਪਰਸਨੈਲਿਟੀ ਤਾਂ ਹੈ ਵਾ, ਹੁਣ ਕੀ ਕਰੀਏ ਹੁਣ। Thank you ਬਾਹਰ ਯਾਰ, ਤੇ thank ਨਿਕਲਣਾ। you। ਮੈਨੂੰ ਕਹਿਣ ਭਾਜੀ ਮੇਰੀ ਇਹ ਦੇਖੋ। ਆਪਣੀ ਕਰ ਹਾਂਜੀ ਆਪਣੀ ਕਹਿ ਰਿਹਾ ਹਾਂ। ਗੱਡੀ ਮੂਧੀ ਪਾ ਕੇ ਲਿਆ ਤੂੰ। ਉਹ ਭਾਜੀ ਉਹ ਤਾਂ ਚਲੋ ਹੈ ਨਹੀਂ ਸੀ ਕੋਲ, ਤਾਂ ਇਦਾਂ ਮੁੱਤੀ ਪਾ ਲਈ ਆ। ਹੁਣ ਪਰਸਨੈਲਿਟੀ ਤਾਂ ਨਾ ਆਪਣੀ ਖਰਾਬ ਕਰੀਏ। ਅੱਛਾ ਪਰਸਨੈਲਿਟੀ ਖਾਲੀ ਜੇਬ ਨਹੀਂ ਹੁੰਦੀ। ਹਾਂਜੀ ਹਾਂਜੀ ਜੇਬ 'ਚ ਰੱਖਣਾ ਹਾਂਜੀ। ਵੀ ਤਾਂ ਕਮੇਟੀ ਮੋਟੀ ਮਿਲੀ ਹੋਵੇ ਨਾ, ਤੁਸੀਂ ਉਦੋਂ ਬਾਹਰ ਨਿਕਲਿਆ ਕਰੋ। ਅੱਛਾ ਅਗਰ ਮਜ਼ੀਦ ਪੈਟਰੋਲ ਮਹਿੰਗਾ ਹੋ ਜਾਂਦਾ ਵਾ 210 ਦੀ 30 ਰੁਪਏ ਹੋ ਜਾਂਦਾ। ਉਹ ਭਾਜੀ ਅਸੀਂ ਤਾਂ ਫਿਰ ਵੀ 30-40 ਦੇ ਹੀ ਪਵਾਉਣਾ ਵਾ। ਪਤਾ ਕਿ ਸਾਡੇ ਕੋਲ ਪੈਸੇ ਹੀ ਇੰਨੇ ਕੁ ਹੁੰਦੇ ਆ, ਜਿੰਨੀ ਕੁ ਮੰਜ਼ਿਲ ਤੱਕ ਜਾਣਾ ਵਾ ਉਹਨਾਂ ਕੁ ਪਵਾ ਲਈਦਾ ਵਾ। ਆਹ ਪੈਟਰੋਲ ਆ ਇੱਥੇ ਆ, ਤੁਸੀਂ 30 ਰੁਪਏ ਦੇਣੇ ਆ, ਮੈਂ ਪੈਟਰੋਲ ਪਵਾ ਲੈਣਾ ਵਾ ਬਸ। 30 ਦਾ ਸਰ ਜਾਏਗਾ? ਹਾਂਜੀ 30 ਨਾਲ ਸਰ ਜਾਏਗਾ। 30 ਦਾ ਪਵਾ ਦਈਏ। ਹਾਂਜੀ 30 ਦਾ ਅੱਛਾ ਪਵਾ ਇੰਜ ਕਰਦੇ 30 ਦਾ ਅਸੀਂ ਪੈਟਰੋਲ ਪਵਾ ਦਿੰਦੇ ਨਾਲ ਤੈਨੂੰ ਮਾਚਸ ਲਾ ਦਿੰਦੇ ਆ। ਇਹਦੇ ਉੱਤੇ 30 ਦਾ ਪੈਟਰੋਲ ਤੇ ਇੱਕ ਮਾਚਸ ਹੈ, ਤੁਹਾਡੀ ਜਾਨ ਛੁੱਟ ਗਈ। ਆ ਲੈ ਭਾਜੀ ਫਿਰ ਇਹਦਾ ਨਾ ਆ ਲੈ ਯਾਰ। ਨਹੀਂ ਯਾਰ 10 ਘੱਟ ਦਾ ਔਖਾ ਵਾ। ਤੁਸੀਂ ਅਜੇ ਇੱਕ ਕੰਮ ਕਰੋ। ਹਾਂਜੀ ਇਦਾਂ ਹੀ ਨਿਕਲੋ ਤੁਸੀਂ ਹੈ, ਨਾਲੇ ਤੁਹਾਡੀ ਜਰਾ ਸਿਹਤ ਬਣੇਗੀ, ਨਾਲੇ ਤੇਰੀ ਸ਼ੂਗਰ। ਭਾਜੀ ਗਰਮੀ ਬਹੁਤ ਆ, ਕਿੱਥੇ ਭਾਜੀ 30 ਭਾਜੀ ਤੁਸੀਂ ਏਦਾਂ ਕਰੋ। ਭਾਜੀ ਇੰਟਰਵਿਊ ਤਾਂ ਇਦਾਂ ਲੈ ਰਹੇ ਜੇ ਕਿ ਜਿੱਦਾਂ ਤੁਸੀਂ 30 ਰੁਪਏ ਦੇ ਹੀ ਦੇਣੇ ਆ, ਜਾਂ ਤਾਂ ਦਿਓ ਨਾ 30 ਰੁਪਏ। ਤੁਹਾਨੂੰ ਗਰਮੀ ਲੱਗ ਰਹੀ ਹੈ? ਆ ਤਾਂ ਗਰਮੀ ਲੱਗ ਰਹੀ ਆ। ਤੁਸੀਂ ਇੱਥੇ ਖਲੋ ਜਾਓ, ਤੁਸੀਂ ਦਸੰਬਰ 'ਚ ਚੱਲ ਜਾਓ ਹੈ, ਇੱਥੇ ਖਲੋਵੋ। ਅਸਲਾਮ ਵਾਲੇਕੁਮ। ਕਰ ਸੋਣੀ ਭਾਜੀ ਇਹ ਗੱਡੀ ਪਹਿਲੇ ਬੰਦ ਕਰੋ। ਵਾਲੇਕੁਮ ਸਲਾਮ। ਭਾਜੀ ਰਾਤ ਦਾ ਪੈਟਰੋਲ 180 ਰੁਪਏ ਹੋਗਾ, 30 ਰੁਪਏ ਲੀਟਰ ਵੱਧ ਗਿਆ। ਹਾਂਜੀ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸਰ ਇਹ ਹਕੂਮਤ ਦੀ ਨਾਅਹਲੀ ਹੈ। अच्छा हुकूमत ही नाअहली है। पता क्या है, आवाम जेड़ा ना कि पिसदी तो पिसदी जा रही है। जी जी आवाम यही नहीं देखते कि इन्हां दा सोर्स ऑफ इनकम की है। ਇਹਨਾਂ ਨੂੰ ਸੋਰਸ ਆਫ ਇਨਕਮ ਦਾ ਵੀ ਨਹੀਂ ਪਤਾ। ਈਵਨ ਕਿ ਇਸ ਵਕਤ ਇਹ ਲੋਕਾਂ ਨੂੰ ਸਿਰਫ ਇੰਨਾ ਪਤਾ ਕਿ 30 ਰੁਪਏ ਵਧਾਉਣਾ। IMF ਦਾ ਸਾਡਾ
ਹੁਕਮ ਆ ਗਿਆ, ਠੀਕ ਹੈ ਨਾ, ਉਸ ਹੁਕਮ ਤੇ ਇਹ ਪੈਟਰੋਲ ਵਧਾਉਣਾ ਸ਼ੁਰੂ ਕਰ ਦਿੰਦੇ ਆ। ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਯਾਰ ਇਹ ਸਾਰੇ ਅਮੀਰ ਲੋਕ ਨਹੀਂ ਹੈਗੇ ਇੱਧਰ। ਮਿਡਲ ਕਲਾਸ ਲੋਕ ਆ ਉਹ ਬਹੁਤ ਜ਼ਿਆਦਾ ਪਿਸ ਗਏ ਨੇ, ਕਿ ਲੋਅਰ ਕਲਾਸ ਮਿਡਲ ਕਲਾਸ ਪਿਸ ਗਏ ਨੇ ਬਹੁਤ ਜ਼ਿਆਦਾ। ਲੋਅਰ ਕਲਾਸ ਤੋਂ ਡੈਡ ਹੋ ਗਿਆ ਨਾ, ਜੀ। ਜਿਹੜਾ ਮਿਡਲ ਕਲਾਸ ਹੈ ਨਾ ਉਹ ਬਹੁਤ ਜ਼ਿਆਦਾ ਪਿਸ ਗਏ ਨੇ, ਜਿਹਦੀ ਵਜ੍ਹਾ ਤੋਂ ਮੁਲਕ ਦੇ ਵਿੱਚ ਇੱਕ ਇੰਤਸ਼ਾਰ ਵੀ ਫੈਲਣਾ ਸ਼ੁਰੂ ਹੋ ਗਿਆ। ਇਹ ਖਾਨਾ ਜੰਗੀ ਦਾ ਮੁਕਾਮ ਆ, ਜੋ ਵੀ ਕਦੀ ਕੋਈ ਦੇਖੋਗੇ ਇੱਕ ਦੂਸਰੇ ਨੂੰ ਲੁੱਟੀ ਜਾ ਰਿਹਾ, ਚੋਰਬਾਜ਼ਾਰੀ ਬਹੁਤ ਸ਼ੁਰੂ ਹੋ ਗਈ ਆ। ਇਹ ਮਹਿੰਗਾਈ ਦੀ ਵਜ੍ਹਾ ਤੋਂ। ਮਹਿੰਗਾਈ ਆਲਮੀ ਸਤਹ ਤੇ ਹੋਈ ਹੈ, ਲੇਕਿਨ ਇਸ ਲੈਵਲ ਤੇ ਨਹੀਂ ਹੋਈ ਜਿਸ ਲੈਵਲ ਤੇ ਪਾਕਿਸਤਾਨ ਨੂੰ ਕੀਤਾ ਜਾ ਰਿਹਾ। ਪਾਕਿਸਤਾਨ ਨੂੰ ਬਹੁਤ ਬਰਬਾਦ ਕੀਤਾ ਜਾ ਰਿਹਾ ਵਾ। ਇਹ ਹਰ ਬੰਦਾ ਆਪਣੀ ਕੁਰਸੀ ਔਰ ਆਪਣੇ ਮਫਾਦਾਤ ਵਾਸਤੇ ਖੜਾ। ਭਾਜੀ ਅਗਰ ਕੋਈ ਬੰਦਾ ਤੁਹਾਨੂੰ ਕਹੇ ਕਿ 2.5 ਲੱਖ ਰੁਪਏ ਪੈਟਰੋਲ ਲੀਟਰ ਹੋ ਜਾਣਾ, ਤੁਸੀਂ ਉਹਨੂੰ ਕੀ ਕਹੋਗੇ? ਮੈਂ ਤੁਹਾਨੂੰ ਪਾਗਲ ਹੀ ਕਹੂੰਗਾ। ਇਹਨੇ ਕਿਹਾ ਹੀ ਓਏ ਮਾਫੀ ਦੇ ਦੇ, ਮੈਂ ਕੋਈ ਗੱਲ ਕੀਤੀ ਤੁਹਾਡੇ ਨਾਲ? ਇਹਨਾਂ ਨੇ ਇਹੋ ਜਿਹੀ ਗੱਲ ਨਹੀਂ ਕੀਤੀ। ਮੈਂ ਉਧਰ ਸਾਈਡ ਤੋਂ ਸੀ, ਮੈਨੂੰ ਕਹਿੰਦਾ ਯਾਰ 2.5 ਲੱਖ ਰੁਪਏ ਵੀ ਲੀਟਰ ਤੇਲ ਹੋ ਜਾਵੇ ਨਾ ਆਵਾਮ ਪਵਾ ਸਕਦੀ, ਤੁਸੀਂ ਪਵਾ ਸਕਦੇ? ਤੁਹਾਡੇ ਸਾਹਮਣੇ ਗੱਲ ਹੋਈ ਹੈ। ਹਾਂਜੀ ਉਹ ਪਾਸੇ ਹੋ ਜਾ, ਤੂੰ ਮੈਨੂੰ ਗੱਲ ਕਰ ਲੈਂਦੇ। ਭਾਜੀ ਨੇ ਕਿਹਾ ਵਾ। ਅੱਛਾ ਇੱਕ ਮਿੰਟ, ਮੈਂ ਅੱਛਾ ਕੋਈ ਮੈਸੇਜ ਦਿਓ ਆਵਾਮ ਨੂੰ ਕਿ 180 ਰੁਪਏ ਲੀਟਰ ਪੈਟਰੋਲ ਹੋ ਗਿਆ, ਆਵਾਮ ਕੀ ਕਰੇ? ਮਜ਼ਦੂਰ ਆਦਮੀ ਜਿਹੜਾ ਅਵਾਮ ਇਹ ਆ ਕਿ ਸਬਰ ਕਰੋ, ਜਿੱਦਾਂ ਪਹਿਲਾਂ ਦੇ ਬਦਵਾਵਾਂ ਦਿੰਦੇ ਉਦਾਂ ਹੀ ਦਿਓ, ਆ ਜਾ ਕੇ ਹੋਏਗਾ ਹੱਲ। ਪਾਇਨ ਕੁਛ ਨਹੀਂ ਹੋਣਾ। ਅੱਛਾ ਜੀ। ਸਭ ਹੀ ਫਰਾਡ ਆ। ਇਹ ਉੱਪਰਲੇ ਲੈਵਲ ਤੋਂ ਕੰਮ ਹੁੰਦਾ ਵਾ। ਇੱਥੇ ਨਾ ਤੁਸੀਂ ਪਹੁੰਚ ਸਕਦੇ ਹੋ ਨਾ ਮੈਂ ਪਹੁੰਚ ਸਕਦਾ। ਸਰ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਭਾਜੀ ਤੁਸੀਂ ਚਿੰਗੀ ਚਲਾ ਰਹੇ ਹੋ ਕਿ ਰਾਤ ਦਾ 30 ਰੁਪਏ ਲੀਟਰ ਪੈਟਰੋਲ ਵੱਧ ਗਿਆ, ਹਾਂਜੀ। ਠੀਕ ਹੋ ਗਿਆ, ਵੱਧ ਗਿਆ। 180 ਰੁਪਏ ਹੋ ਗਿਆ 150 ਦਾ। ਹਾਂਜੀ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਤੁਸੀਂ ਖੁਸ਼ ਆ ਜਾਂ ਪਰੇਸ਼ਾਨ? ਅਸੀਂ ਬਹੁਤ ਪਰੇਸ਼ਾਨ ਆ ਇਸ ਮੌਜੂ ਤੇ। ਅੱਛਾ ਜੀ। ਹਾਂਜੀ। ਕਿਉਂ ਪਰੇਸ਼ਾਨ ਕਿਉਂ? ਪਰੇਸ਼ਾਨ ਇਹ ਆ ਕਿ ਆਏ ਦਿਨ ਤਾਂ ਤੇਲ ਵਧ ਜਾਂਦਾ ਵਾ, ਅੱਛਾ, ਆਏ ਦਿਨ ਘਿਓ ਵਧ ਜਾਂਦਾ ਵਾ, ਤੇ ਇਹ ਚ ਘਿਓ ਵੀ ਪੈਂਦਾ ਵਾ? ਹਰ ਸ਼ਾਈ ਇੱਥੇ ਪੈਣ ਦੇਈ ਆ, ਇਹ ਤੋਂ ਕਮਾਵਾਂਗੇ ਤੇ ਘਿਓ ਲਈ ਜਾਵਾਂਗੇ। ਵੈਰੀ ਗੁੱਡ ਯਾਰ, ਵੈਰੀ ਗੁੱਡ। ਠੀਕ ਤੇ ਹੈ। ਸਵਾਰੀ- ਸਵੇਰ ਦਾ ਜੋ ਕਮਾਇਆ ਇਹਦੇ 'ਚ ਹੀ ਪਾਇਆ ਵਾ। ਭਾਜੀ ਹੌਲੀ ਦੱਸ ਲਓ, ਮੈਂ ਇੱਥੇ ਤੈਂ ਤਾਂ ਅੱਗੇ ਕਿਤੇ ਗੱਲ ਦੱਸਣ ਦਾ। ਅੱਛਾ, ਸਵਾਰੀਆਂ ਨੇ ਕਿਤੇ ਫੱਡਾ ਵੀ ਬਣਦਾ ਵਾ? ਬਣਦਾ ਭਾਈ। ਪਹਿਲੇ ਕਿਰਾਇਆ ਕਿੰਨਾ ਸੀਗਾ? ਪਹਿਲੇ 30 ਰੁਪਏ ਸੀਗਾ, ਜਿਹਨੂੰ 40 ਗਈ ਦਾ ਅਗਲਾ ਗੱਲ ਪੈਂਦਾ ਵਾ। ਅੱਛਾ, ਹੁਣ ਹਾਂ। 40 ਨਾਲ ਲੜਦਾ ਤੁਹਾਡਾ? ਹਾਂ। ਤੇ ਕੀ ਕਰਦੇ ਫਿਰ ਤੂੰ 40 ਨਹੀਂ ਦਿੰਦਾ? ਉਹ ਭਾਈ ਫਿਰ 30 ਲੈ ਕੇ ਆ ਜੀਦਾ ਵਾ, ਫਿਰ ਹੁਣ ਚਪੇੜਾਂ ਖਾ ਲਈਏ। ਤੇ ਖਾ ਲਓ ਭਾਜੀ। ਇਹ ਨਹੀਂ ਕਿ ਤੁਸੀਂ 30 ਰੁਪਏ 'ਚ ਵੀ ਲਾਏ ਹੁੰਦੇ ਹੋ, ਹਾਂ। ਅਹਿਸਾਸ ਕਰਦੇ ਆ। ਹਾਂ। ਅੱਛਾ, ਅਗਰ ਮਜ਼ੀਦ ਮਹਿੰਗਾ ਹੋ ਗਿਆ ਪੈਟਰੋਲ, ਹੈਂ? ਅਗਰ 500 ਰੁਪਏ ਲੀਟਰ ਹੋ ਗਿਆ ਪੈਟਰੋਲ? ਤੇ ਫਿਰ ਛੱਡ ਦਿਆਂਗੇ, ਇਹਨਾਂ ਨੂੰ ਵੀ ਅੱਗ ਲਾ ਦਿਆਂਗੇ, ਆਪਣੇ ਆਪ ਨੂੰ ਵੀ ਲਾ ਦਿਆਂਗੇ। ਨਾ ਯਾਰ, ਤੂੰ ਆਪਣੇ ਆਪ ਨੂੰ ਅੱਗ ਨਾ ਲਾਈ, ਤੇਰੀ ਮਿਹਰਬਾਨੀ ਆ, ਕਿਉਂਕਿ ਇਹਦੇ ਤੂੰ ਬੱਚਿਆਂ ਦਾ ਰੋਜ਼ਗਾਰ ਕਮਾਉਣਾ ਵਾ। ਲਾਲਾ ਅੱਗ ਤੂੰ ਇਹਨੂੰ ਨਾ ਕੱਖ ਵੀ ਹੋ ਗਿਆ। ਯਾਰ ਕਿਦਾਂ ਦੀਆਂ ਗੱਲਾਂ ਕਰਨ ਡਿਆ? ਜੇ ਤੂੰ ਆਪਣੇ ਆਪ ਨੂੰ ਅੱਗ ਲਾਉਣੀ ਹੈ ਜ਼ਰੂਰ 500 ਲੀਟਰ ਤਾਂ ਲਾਉਣੀ, 180 ਦੀ ਲਾ। ਨਹੀਂ ਅੱਛਾ, ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਆਵਾਮ ਨੂੰ ਵੀ ਜਿਹੜੇ ਮੋਟਰਸਾਈਕਲ ਵਾਲੇ ਦੋਸਤ ਐ ਪਰੇਸ਼ਾਨ ਫਿਰਦੇ ਆ, ਉਹ ਕੀ ਕਰਨ? 180 ਰੁਪਏ ਲੀਟਰ ਪੈਟਰੋਲ ਹੋ ਗਿਆ। ਉਹ ਲਪਾਉਣਾ ਹੀ ਪੈਣਾ ਵਾ। ਉਹ ਭਰਾਵਾ 50 ਦਾ ਪਾਉਂਦੇ ਇਸ ਚੌਂਕ ਚੋਗਲੇ ਚੌਂਕ 'ਚ ਫੇਰ ਮੁੱਕ ਜਾਂਦਾ ਜਾ ਕੇ। ਇਹੀ ਕੰਮ ਤਾਂ ਮੈਂ ਤੈਨੂੰ ਅੱਗੇ ਕੀ ਦੱਸਿਆ ਵੀ ਜੋ ਕਮਾਇਆ ਤੇਲ ਹੀ ਪਵਾਇਆ ਵਾ। अस्सलाम वालेकुम जी। वालेकुम सलाम अंकल जी। जी, रात का 30 रुपए लीटर पेट्रोल बढ़ गया, 150 तो 180 तकरीबन हो गया। ਕੋਈ ਮਸਲਾ ਨਹੀਂ ਜੀ, ਪਿਛਲੀ ਗਵਰਨਮੈਂਟ ਦਾ ਸਿਆਪਾ ਰੋਂਡ ਹੈ। ਜਿਹੜੇ ਉਹ 3 ਸਾਲ ਦੇ ਕੀੜੇ ਇਹਨਾਂ ਦੇ ਯਕਦਮ ਤੇ ਨਿਕਲ, ਇਹ ਆਸਤਾ ਹੀ ਨਿਕਲਣੇ। ਬੇੜਾ ਗਰ ਕਰਕੇ ਗਿਆ ਖਾਨ ਸਾਹਿਬ। अच्छा, ਤੁਹਾਨੂੰ ਕੋਈ ਫਰਕ ਪਿਆ ਹੋਇਆ 30 ਰੁਪਏ ਵਧੇ ਨਾ? ਨਹੀਂ, ਫਰਕ ਤੇ ਪੈਂਦਾ, ਹਰ ਇੱਕ ਚੀਜ਼ ਨੂੰ ਫਰਕ ਪੈਂਦਾ ਹੈ। ਮਹਿੰਗਾਈ ਹੋ ਗਈ ਹੈ, ਘਿਓ ਵੱਧ ਗਿਆ, ਹਰ ਚੀਜ਼ ਵੱਧ ਗਈ ਹੈ। ਬੇਰੁਜ਼ਗਾਰ ਜਿਹੜੇ ਲੋਕ ਉਹ ਕੀ ਕਰਨਗੇ? ਛੋਟੇ ਤਬਕੇ ਵਾਲੇ ਲੋਕ ਜਿਹੜੇ ਰੇਹੜੀਦਾਰ ਦਿਹਾੜੀਦਾਰ ਉਹ ਕਿੱਧਰ ਜਾਣ? ਇਹਨੂੰ ਹੀ ਰੋਂਡ ਹੈ, ਇਹਨੂੰ ਬਦਦੁਆਵਾਂ ਦੇਣ ਦਾ। 3 ਸਾਲ ਜੋ ਇਹ ਕਰਕੇ ਗਿਆ, ਇਹੀ ਇਹ ਪਹਿਲੇ ਕਾਰਗਰਦੀ ਆਪਣੀ ਕਰ ਲੈਂਦਾ, 10-15 ਰੁਪਏ ਵਧਾ ਲੈਂਦਾ। ਕਿਹੜੀ ਗੱਲ ਸੀ? ਵੋਟ ਤੇ ਇਹਨੂੰ ਫੇਰ ਉਹਨੇ ਹੀ ਮਿਲਣੇ ਜਿੰਨੇ ਇਹਨੇ ਰੋਣਾ। ਚਾਚਾ ਜੀ ਇਹ ਉਹਦੇ ਨਾਲ ਆ, ਇਮਰਾਨ ਖਾਨ ਦੇ ਨਾਲ, ਇਹਨੇ ਕਿਹਾ ਵਾ ਨਾਲ ਆ ਤੇ ਕਿਹੜੀ ਗੱਲ ਹੈ? ਉਹ ਭਰਾਵਾ ਕਹਿੰਦੇ ਤੇਲ ਵਧਣਾ ਚਾਹੀਦਾ ਵਾ। ਤੇਲ ਵਧਣਾ ਤਾਂ ਭਾਈ ਪੂਰੀ ਦੁਨੀਆ 'ਚ ਵਧ ਰਿਹਾ। ਇੰਡੀਆ 'ਚ ਆਪਣੇ ਨਾਲੋਂ ਮਹਿੰਗਾ ਤੇਲ ਹੈ। ਸ੍ਰੀਲੰਕਾ ਦਾ ਕੀ ਹਾਲ ਹੈ? ਕੰਮ ਕਰਕੇ ਜਾਣਾ ਤੇ ਤੇਲ ਨਾ ਵੱਧਦਾ। ਕਾਰਗਰਦੀ ਆਪਣੀ ਕਰੇਗਾ ਤੇ ਅੱਗੇ ਆਣਾ ਇਹਨੇ ਖਾਨ ਸਾਹਿਬ ਤੁਸੀਂ ਨੇ। ਮੈਨੂੰ ਦੱਸੋ ਮੈਂ ਕਿੱਧਰ ਦੀ ਗੱਲ ਕਰ ਰਹੀ ਹਾਂ ਹੁਣ? ਤੁਸੀਂ ਤੁਸੀਂ ਅੱਲਾ ਨੇ ਦੀ ਗੱਲ ਕਰੋ, ਅੱਛਾ, ਅੰਕਲ- ਆਪਣੀ ਗਰੀਬ ਆਮ ਦੀ ਗੱਲ ਕਰੋ। ਅੱਛਾ ਜੀ, ਇੱਕ ਗੱਲ ਇਹ ਆ, ਤੁਹਾਡੇ ਕੁਐਸਚਨ ਹੈ ਕਿ ਅਗਰ ਮਜ਼ੀਦ ਮਹਿੰਗਾ ਹੋ ਜਾਂਦਾ 20-30 ਰੁਪਏ ਲੀਟਰ ਤਾਂ ਕੀ ਕਰੋਗੇ ਤੁਸੀਂ? ਫਿਰ ਇਹਨਾਂ ਦੇ ਖਿਲਾਫ ਸਿਆਪਾ ਹੀ ਨਿਕਲਣਾ। ਅਸੀਂ ਭੁੱਖੇ ਰਹਿ ਜਾਏ, ਗੱਡੀਆਂ ਨਹੀਂ ਚੱਲਣਗੀਆਂ, ਚੈਨਾ ਦੇ ਸਾਈਕਲ ਹੀ ਚੱਲਣਗੇ, ਇਹ ਕਹਿ ਟਾਂਗੇ ਚੱਲਣਗੇ, ਖੋਤੀਆਂ ਰੇੜੀਆਂ ਚੱਲੇ। ਪੁਰਾਣਾ ਮਾਹੌਲ ਹੋਏਗਾ, ਪੁਰਾਣਾ ਪਾਕਿਸਤਾਨ 1985-90 ਵਾਲਾ ਉਹੀ ਚੱਲੇਗਾ। ਅੱਛਾ, ਉਹ ਦੌਰ ਠੀਕ ਸੀ ਜਾਂ ਅੱਜ ਵਾਲਾ ਠੀਕ? ਉਹ ਦੌਰ ਠੀਕ ਸੀ, ਐ ਨਹੀਂ ਠੀਕ। ਖੋਤਾਂ ਰੜਿਆ ਟਾਂਗਿਆਂ ਵਾਲਾ ਉਹੀ ਠੀਕ ਸੀ। ਠੁੱਡਾ ਮਾਰੋ ਤੇ ਚੱਲ 10 ਕਦਮ ਯਾਨੀ ਅੱਗੇ। ਕਿ ਚੱਲ ਮੇਰੇ ਭਾਈ ਅੱਗੇ। ਅੱਛਾ, ਉਹਦੇ ਜੋ ਤੇਲ ਵੀ ਨਹੀਂ ਸੀ ਮੁੱਕਦਾ। ਤੇਲ ਨਹੀਂ ਮੁੱਕਦਾ, ਭਾਵੇਂ ਲਾਹੌਰ ਪਹੁੰਚ ਜਾਓ। ਵੈਰੀ ਗੁੱਡ, ਥੈਂਕ ਯੂ ਜੀ। ਭਾਜੀ, ਰਾਤ ਦਾ 30 ਰੁਪਏ ਲੀਟਰ ਪੈਟਰੋਲ ਹੋਰ ਵੱਧ ਗਿਆ ਵਾ, ਹਾਂਜੀ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹੀ ਕਹਿਣਾ ਚਾਹੁੰਦੇ ਕਿ ਇਹਨੇ ਜੂ ਆਇਆ ਵਾ, ਇਹਨੇ ਕੀਤਾ ਕੀ ਚੰਗਾ? ਸ਼ਬਾਜ਼ ਸ਼ਰੀਫ ਸਾਹਿਬ ਨੇ ਕੀਤਾ ਕੀ ਆ? ਇਹੀ ਕੁਛ ਹੀ ਕਰਨ ਡਿਆ ਵਾ। ਮਾੜੇ ਬੰਦੇ ਦਾ ਸੋਚਣ ਨਹੀਂ ਰਿਹਾ। ਆਪ ਏਸੀਆਂ 'ਚ ਬੈਠੇ ਬੰਦੇ ਗਰਮੀਆਂ 'ਚ ਮਰਨ ਡੇ। ਤੇ ਤੁਹਾਨੂੰ 180 ਰੁਪਏ ਨਾਲ ਕੋਈ ਫੀਲ ਹੋਇਆ ਮਾੜਾ ਜਾਂ ਚੰਗਾ? ਚੰਗਾ ਭਲਾ ਫੀਲ ਹੋਇਆ। ਮੈਂ 200 ਰੁਪਿਆ 400 ਰੁਪਿਆ ਦਿਹਾੜੀ ਲੈਣ ਵਾਲਾ, ਮੈਂ 180 ਤੇਲ ਪਾਉਣਾ, 200 ਕੀ ਲੈ ਕੇ ਜਾਣਾ? ਵੈਸੇ ਤੁਹਾਨੂੰ ਨਾ 400 ਰੁਪਏ ਲੀਟਰ ਸਿਰਫ ਤੁਹਾਨੂੰ ਪੈਟਰੋਲ ਦੇਣਾ ਚਾਹੀਦਾ, ਜਿੰਨਾ ਤੁਸੀਂ ਨਿਆਣੇ ਬਿਠਾਏ ਆ। ਇਹ ਨਿਆਣੇ ਤੁਹਾਨੂੰ ਮਿਲਾਨ ਲਿਆਏ ਆ। ਓਏ ਲਵ ਯੂ। ਅੱਛਾ ਭਾਜੀ, ਅਗਰ ਤੇਲ ਮਹਿੰਗਾ ਹੋਗਾ ਤਾਂ ਮਜ਼ੀਦ ਤੇਲ ਮਹਿੰਗਾ ਹੋਗਾ ਤੁਸੀਂ ਕੀ ਕਰੋਗੇ?
ਇਹ ਸ਼ਬਾਸ਼ ਸ਼ਰੀਫ ਸਾਹਿਬ ਦੇ ਦੁਆਲੇ ਹੋਵਾਂਗੇ, ਚਿੱਤਰ ਮਾਰਾਂਗੇ। ਨੇ ਮਿੱਠੇ ਨੇ ਤੁਹਾਨੂੰ ਕੀ ਕਿਹਾ ਤੁਸੀਂ ਉਹਦੇ ਦੁਆਲੇ? ਨਹੀਂ ਮਿੱਠਾ ਸਾਹਿਬ ਆਪਣਾ ਭਰਾ ਵਾ। ਅੱਛਾ ਇਹ ਰਲਿਆ ਹੋਇਆ ਵਾ, ਮੈਨੂੰ ਕਹਿਣ ਡਈ ਅਗਰ ਲੱਖ ਰੁਪਇਆ ਵੀ ਪੈਟਰੋਲ ਹੋ ਜਾਵੇ ਨਾ ਕੋਈ ਟੈਨਸ਼ਨ ਨਹੀਂ, ਕੋਈ ਮਸਲਾ ਨਹੀਂ। ਖਾਨ ਸਾਹਿਬ ਹੁੰਦੇ ਤੇ ਫੇਰ ਕੋਈ ਟੈਨਸ਼ਨ ਨਹੀਂ ਸੀ। ਉਹਦੀ ਕੀ ਵਜ੍ਹਾ? ਖਾਨ ਸਾਹਿਬ ਜਿੰਦਾਬਾਦ ਬਸ। ਆਏ ਉਹਦੇ ਗਜ਼ਲਾਂ ਹੀ ਬਹੁਤ ਮਸ਼ਹੂਰ ਆ। हाँ जब आएंगे इमरान बनेगा नया पाकिस्तान। ਅੱਛਾ ਮੈਂ ਨਾਜ਼ਰੀਨ ਅਸਲਾਮ ਵਾਲੇਕੁਮ। वालेकुम अस्सलाम। ਦੋਸਤ ਤੂੰ ਤਾਂ ਮੈਨੂੰ ਆਪ ਕਿਸੇ ਪੰਪ ਦਾ ਨੁਮਾਇੰਦਾ ਲੱਗਦਾ। ਹਾਂਜੀ ਅੱਛਾ ਰਾਤ ਦਾ 30 ਰੁਪਏ ਲੀਟਰ ਤੁਸੀਂ ਤੇਲ ਵਧਾਤਾ ਜੀ ਜੀ ਕਿਉਂ ਵਧਾਇਆ ਮੈਨੂੰ ਇਹ ਦੱਸ ਦੇ। ਸਾਨੂੰ ਤੇ ਆਉਣ ਵਾਲਾ ਸਾਡੀ ਤਨਖਾਹਾਂ ਉਦਾਂ ਹੀ ਆ ਤੇ ਆਵਾਮ ਨੇ ਤੇਲ ਵਧਾਤਾ ਓਏ ਆਵਾਮ ਨੇ ਵਧਾਇਆ ਵਾ? ਤੇ ਹੋਰ ਕੀ ਤੁਸੀਂ ਹੋਰ ਵੋਟ ਦਵੋ ਇਮਰਾਨ ਖਾਨ ਇਮਰਾਨ ਖਾਨ ਨੇ ਵਧਾਇਆ ਵਾ? ਜਿੰਨੇ ਮਾਦਾ ਪਤਾ ਨਹੀਂ ਕਿੰਨੇ ਬਣਾਇਆ ਵਾ, ਸਾਨੂੰ ਤੇ ਪਤਾ ਨਹੀਂ, ਕੋਈ ਕਹਿੰਦਾ ਸ਼ਬਾਜ਼ ਸ਼ਰੀਫ ਨੇ ਬਣਾਇਆ, ਕੋਈ ਕਹਿੰਦਾ ਇਮਰਾਨ ਖਾਨ ਨੇ ਵਧਾਇਆ। ਅੱਛਾ ਹੁਣ ਸਾਡੇ ਕੋਲ ਆਇਆ ਸਹੀ ਆਈ ਸੀ ਦੱਸ ਕਿਹਨੇ ਵਧਾਇਆ? ਤੇ ਸ਼ਬਾਜ਼ ਖਾਨ ਨੇ ਵਧਾਇਆ ਕਿ ਇਮਰਾਨ ਸ਼ਰੀਫ ਨੇ ਵਧਾਇਆ ਤੇਲ? ਮੈਨੂੰ ਤੇ ਹੁਣ ਤੇ ਸ਼ਬਾਜ਼ ਸ਼ਰੀਫ ਆਹ ਹੀ ਕਹਿ ਰਹੇ ਕਿ ਇਮਰਾਨ ਸ਼ਰੀਫ ਤੇ ਸ਼ਬਾਜ਼ ਖਾਨ। ਉਹ ਨਹੀਂ ਸ਼ਬਾਜ਼ ਸ਼ਰੀਫ ਪਤਾ ਨਹੀਂ ਹੁਣ ਕਿੰਨੇ ਵਧਾਇਆ, ਸਾਨੂੰ ਤੇ ਪਤਾ ਹੀ ਉਹ ਨਹੀਂ ਕਹਿੰਦਾ ਮੈਨੂੰ ਇਹ ਨਹੀਂ ਪਤਾ ਕਿਹਨੇ ਵਧਾਇਆ। ਅਖੇ ਜੇ ਤੈਨੂੰ ਪਤਾ ਲੱਗ ਜਾ ਕਿਹਨੇ ਵਧਾਇਆ ਫੇਰ ਕੀ ਕਰੇਗਾ ਤੂੰ? ਮੈਂ ਕਰਨਾ ਉਹਨਾਂ ਦਾ ਦੁਆਵਾਂ ਕਰਾਂਗਾ ਉਹਨਾਂ ਵਾਸਤੇ, ਹੋਰ ਕੀ ਹੋਰ ਕੋਈ ਨਹੀਂ ਯਾਰ, ਆਵਾਮ ਆ। ਜੇ ਅਗਰ ਉਹਨੇ 200 ਰੁਪਏ ਕਰਤਾ ਤਾਂ ਫੇਰ ਕਰੇਗਾ? ਅਸੀਂ ਤੇ ਪਾਉਣਾ ਹੀ ਪਾਉਣਾ ਵਾ, ਸਾਡੀ ਤੇ ਮਰਜ਼ੀ ਆ ਉਹਨਾਂ ਦੀ ਮਰਜ਼ੀ ਆ, ਕਿਹਨਾਂ ਦੀ ਮਰਜ਼ੀ? ਪੰਪ ਵਾਲਿਆਂ ਦੀ। ਅਸੀਂ ਤੇ ਪਾਉਣਾ ਹੀ ਪਾਉਣਾ, ਆਵਾਮ ਨੇ ਆਈ ਜਾਣਾ, ਭਾਵੇਂ 400 ਕਰ ਦੋ ਭਾਵੇਂ 200 ਕਰ ਤੇ ਦੋ। ਤੂੰ ਆਪਣਾ ਪੰਪ ਕਿਉਂ ਨਹੀਂ ਲਾਉਂਦਾ? ਆਪਣਾ ਪੰਪ ਕੀ ਐਵੇਂ ਖੁੱਲ ਜਾਂਦਾ ਹੈ, ਕਿਹੜਾ ਬਰਫ਼ ਦਾ ਫੱਟਾ ਜਿਹੜਾ ਮੈਂ ਲਾ ਲੂੰਗਾ। ਕਿੰਨੇ ਕੁ ਪੈਸੇ ਚਾਹੀਦੇ ਅਗਰ ਤੈਨੂੰ ਮੈਂ ਪੰਪ ਲਵਾ ਦਵਾਂ? ਕਿੰਨੇ ਪੈਸੇ ਚਾਹੀਦੇ ਆ? ਓਏ ਇੱਥੇ ਬੜੇ ਕੁਛ ਹੋ ਜਾਂਦੇ ਕਿੰਨੇ ਚਾਹੀਦੇ ਦੱਸ, ਆਰਡਰ ਲਾ। ਬਹੁਤ ਪੈਸਾ ਚਾਹੀਦਾ ਦੱਸ। ਪਤਾ ਨਹੀਂ ਕਿੰਨੇ ਕਰੋੜ ਦਾ ਪੰਪ ਉਹ ਤੂੰ ਆਉਂਦਾ। ਦੱਸ, ਤੂੰ ਅਸੀਂ ਤੇਰੇ ਇੰਨੀ ਦੁਨੀਆ ਸੁਣਨੀ, ਕਿੰਨੇ ਪੈਸੇ ਚਾਹੀਦੇ ਤੈਨੂੰ? ਉਹ ਕਰੋੜ ਤੋਂ ਵੀ ਉੱਤੇ ਲੱਗ ਜਾਂਦਾ। ਓਹੋ ਅੱਛਾ ਅਗਰ ਤੈਨੂੰ ਮੈਂ 2 ਕਰੋੜ ਰੁਪਏ ਦੇ ਦੇਵਾਂ ਹਾਂਜੀ। ਕੀ ਕਰੇਗਾ ਤੂੰ? 2 ਕਰੋੜ ਚ ਹੁੰਦੇ ਕਿੰਨੇ ਆ ਨੋਟ ਪਤਾ? 2 ਹੀ ਹੁੰਦੇ ਆ। 2 ਕਿੱਦਾਂ ਹੁੰਦੇ ਆ ਸਾਜੀ? 2 ਕਰੋੜ ਕਿਹਾ ਤੇ 2 ਹੀ ਨੋਟ ਹੋਏ। ਕਰੋੜ 2 ਨਹੀਂ ਹੁੰਦੇ ਯਾਰ। ਨਾਜ਼ਰੀਨ ਦੋਸਤ ਮੇਰਾ ਗਰਮੀਨਾ ਆਟੋ ਹੋ ਗਿਆ, ਕਿਸੇ ਹੋਰ ਕੋ ਚੱਲਦਾ। ਥੈਂਕ ਯੂ। ਨਾ ਕੀ ਤੇਰਾ? ਫੈਸ਼ਨ। ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਸਲਾਮ ਭਾਜੀ ਸਾਹਿਬ। ਰਾਤ ਦਾ 30 ਰੁਪਏ ਲੀਟਰ ਪੈਟਰੋਲ ਵੱਧ ਗਿਆ। ਭਾਜੀ ਸ਼ਬਾਜ਼ ਸ਼ਰੀਫ ਹੁਣਾਂ ਦੀ ਮਿਹਰਬਾਨੀ ਹੈ ਜਨਾਬ, ਜਿਨ੍ਹਾਂ ਨੇ ਸਾਡੇ ਗਰੀਬਾਂ ਉੱਤੇ ਤੂਫਾਨ ਸੁੱਟਣਾ ਸੀਗਾ, ਸੁੱਟ ਦਿੱਤਾ ਵਾ। ਇਹ ਮਹਿੰਗਾ ਕਰਕੇ ਮਿਹਰਬਾਨੀ ਕਾਦੀ? ਇਹ ਮਿਹਰਬਾਨੀ ਹੈ ਜੀ ਸਾਡੇ ਤੇ, ਹੋਰ ਸਾਡੇ ਤੇ ਕੀ ਇਹਨਾਂ ਨੇ ਜ਼ਾਬ ਪਾਉਣਾ, ਹੋਰ ਕਿੱਡਾ ਕੁ ਵੱਡਾ ਜ਼ਾਬ ਪਾਉਣਾ ਇਹਨਾਂ ਨੇ ਸਾਡੇ ਤੇ? ਅੱਛਾ ਤੁਹਾਨੂੰ ਕਿੰਨਾ ਕੁ ਫਰਕ ਪਿਆ ਮਹਿੰਗਾ ਹੋਣ ਨਾਲ? ਮੈਂ ਕਹਿੰਦਾ ਸਾਨੂੰ ਇੰਨਾ ਫਰਕ ਪੈ ਗਿਆ, ਜਿੱਥੇ ਅਸੀਂ 150 ਪਾਉਣੇ ਉਹ 100 ਦਾ ਰਹਿ ਗਿਆ। ਜਿਹੜੇ ਕਿ ਪਾਉਂਦੇ 150 ਦੇ ਜਾਂ ਤੇਲ 100 ਦਾ ਰਹਿ ਗਿਆ? 100 ਦਾ ਰਹਿ ਗਿਆ। ਨਹੀਂ ਤਾਂ 100 ਦਾ ਪਾਉਂਗੇ ਫੇਰ? ਫਿਰ ਭਾਜੀ ਨੇ 50 ਦਾ ਰਹਿ ਜਾਣਾ, ਤੇ ਜੇ 50 ਦਾ ਪਾਉਂਗੇ ਤੇ ਫਿਰ ਸਾਈਕਲ ਤੇ ਸਰ ਪੈਡਲ ਲਵਾਉਣੇ ਪੈਣਗੇ ਸਰ। ਚਾਚਾ ਜੀ ਮੇਰੀ ਗੱਲ ਸੁਣੋ, ਜਿਹੜਾ ਬੰਦਾ ਕਹਿੰਦਾ ਹੋਵੇ ਯਾਰ ਕਿ ਪੈਟਰੋਲ 2 ਲੱਖ ਰੁਪਏ ਲੀਟਰ ਹੋ ਜਾਵੇ ਤਾਂ ਵੀ ਕੋਈ ਟੈਨਸ਼ਨ, ਉਹਦਾ ਕੀ ਹੱਲ ਹੋਣਾ ਚਾਹੀਦਾ? ਉਹਨੂੰ ਫਿਰ ਸਰਕਾਰ ਜੁੱਤੀਆਂ ਹੀ ਪੈਣੀਆਂ ਚਾਹੀਦੀਆਂ। ਫੜੋ ਇਹਨੂੰ ਇੱਧਰ ਆ ਲੈ। ਮੈਂ ਤੂੰ ਰਾਤੀ ਕਿਹਾ ਨਹੀਂ ਮੈਨੂੰ? ਉਹ ਰਾਤ ਗਈ ਬਾਤ ਗਈ, ਲੈ ਝੂਠ ਬੋਲ ਰਿਹਾ ਜੀ। ਗਰੀਬ ਮਰਨ ਡਿਆ, ਤੂੰ ਰਾਤੀ 2 ਲੱਖ ਰੁਪਏ ਦਾ ਕਹਿੰਦੇ। ਅੱਛਾ ਜੀ ਮੈਨੂੰ ਤੁਸੀਂ ਇਹ ਦੱਸੋ। ਤੇਲ ਵਧਿਆ ਨਾ, ਹਾਂਜੀ ਹਰ ਚੀਜ਼ ਬਦਲੀ ਹਾਂਜੀ हर चीज बदनी है, ਅੱਛਾ ਜੀ आटा भी बदना, घ्यो भी बदना, चीनी भी बदनी, जेडी खाने की चीज वो भी बदनी, सब्जी भी बदनी। ਵੱਧ ਗਈ ਆ ਚਾਚਾ ਜੀ, हाँ ਰਾਤ ਦੀ ਵੱਧ ਗਈ ਆ, ਹਰ ਸ਼ੈ ਵੱਧ ਗਈ ਆ ਰਾਤ ਦੀ। ये नहीं बने ਉਹ 530 ਰੁਪਏ ਕਿਲੋ ਹੋ ਗਿਆ ਵਾ। 500 महंगाई हुई है, 500-600 रुपया महंगाई हुई है। ਮਤਲਬ ਤੁਹਾਡੇ ਕੋਲ ਕੋਈ ਮੋਟਰਸਾਈਕਲ ਆਈ, ਕਾਰ ਕੋਈ, मोटरसाइकिल आ ਤੇ ਉਹਦੇ ਚ ਕਿੰਨਾ ਦਾ ਤੇਲ ਪਵਾਉਂਦੇ ਸੀ? तेल ਉਹਦੇ 2-250 ਦਾ ਪੈ ਜਾਂਦਾ। ਤੇ ਹੁਣ ਹੁਣ ਨਾ ਪਾਵਾਂਗੇ, ਪੈਸੇ ਜਾਣੀ ਅੱਜ ਪੈਦਲ ਹੀ ਫਿਰ ਰਹੇ ਕੀ ਵਜ੍ਹਾ? ਆ ਖੋਤਾ ਰੇੜੀ ਬੋਨੇ ਕਿਰਾਇਆ ਜੇ 500 ਮੰਗੀਦਾ, ਸਾਨੂੰ ਲਿਆ ਤੇ 200 ਲੈ ਲਓ। ਓਏ ਹੋਏ ਹੋਏ, ਯਾਨੀ ਕਿ ਜ਼ਿਆਦਤੀ ਹੋ ਰਹੀ ਹੈ। ਹਾਂ ਜਾਸਤੀ ਹੋ ਰਹੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਹੋ? ਇਹ ਕਹਿਣਾ ਚਾਹੁੰਦੇ ਹਾਂ ਸ਼ਬਾਜ਼ ਸ਼ਰੀਫ ਸਾਹਿਬ ਨੂੰ, ਤੁਹਾਡੀ ਮਿਹਰਬਾਨੀ ਆ, ਸਾਡੀ ਜਾਨ ਛੱਡ ਦਿਓ, ਹਾਂ ਅੱਲਾ ਦਾ ਵਾਸਤਾ ਤੁਹਾਨੂੰ। ਇਹ ਨਾਲ ਆਉਣ ਦੇ ਵੋਟ ਇਹਨੇ ਪਾਇਆ ਸ਼ਬਾਸ਼ ਮੈਂ ਕਿਹਾ ਪਾਉਣ ਦਿਓ ਬਾਸ਼ੋ, ਅਸੀਂ ਵੀ ਪਾਉਂਦੇ ਮਾਰਸ਼ਲ ਲੱਗ ਜਾਵੇ ਉਹ ਚੰਗੀ ਆ। ਆਹੋ ਵੈਲਕਮ ਮਾਰਸ਼ਲ। ਹਾਂ ਮਾਰਸ਼ਲ ਲੈ ਜਾਵੇ ਉਹ ਚੰਗੀ, ਮਹਿੰਗਾਈ ਨਹੀਂ ਨਾ ਹੁੰਦੀ, ਜਿੱਥੇ ਹੁੰਦੀ ਉੱਥੇ ਰਹਿੰਦੀ ਆ। ਇਹ ਨਾਲ ਆਉਣ ਦੇ ਹੱਕ ਚ ਹੈ ਸ਼ਬਾਸ਼। ਤੂੰ ਤਾਂ ਚੁੱਪ ਕਰ ਜਾ। ਤੂੰ ਯਾਰ ਮੈਂ ਸਹੀ ਦੱਸਾਂਗਾ ਚਾਚਾ ਤੇਰੇ ਮੈਂ ਮਾਰ ਕੇ ਕੋਣੀ ਤੇਰੇ ਫੋਲਾ ਪਾ ਦੇਣਾ। ਬੋਲਾ ਪਾ ਦੇਣਾ ਤੂੰ। ਅੱਛਾ ਬਜ਼ੁਰਗੋ ਤੁਸੀਂ ਦੱਸੋ ਅਗਰ ਮਜ਼ੀਦ ਮਹਿੰਗਾ ਹੋ ਗਿਆ ਕੀ ਕਰਾਂ? ਆ ਦੇਖਿਆ ਫੇਰ ਭੁੱਖੇ ਰਹਿਣਾ ਸ਼ੁਰੂ ਹੋ ਜਾਾਂਗੇ। ਨਹੀਂ ਨਹੀਂ ਰੋਟੀ ਤੁਸੀਂ ਖਾਓ, ਮੈਂ ਤੇਲ ਦੀ ਉਹ ਗੱਲ ਕਰ- ਰੋਟੀ ਨਹੀਂ ਲੱਭਣੀ, ਜਦੋਂ ਤੇਲ ਮਹਿੰਗਾ ਹੋ ਜਾਣਾ ਰੋਟੀ ਕਿੱਥੋਂ ਲੱਭਣੀ? ਜਿਹਨੇ 400 ਕਮਾਉਣਾ ਹੁੰਦਾ ਕਿੱਥੋਂ ਚੱਲਣਾ ਘਰ ਦਾ ਖਰਚਾ? ਕਿਉਂ ਜੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਮਜ਼ੀਦ? ਅਸੀਂ ਮਜ਼ੀਦ ਇਹ ਕਹਿਣਾ ਚਾਹੁੰਦੇ ਹਾਂ ਤਾਂ ਜਨਾਬ। ਮੈਸੇਜ ਦਿਓ ਆਵਾਮ ਨੂੰ ਕਿ ਤੇਲ 180 ਰੁਪਏ ਹੋ ਗਿਆ। ਹੈ ਭਰਮਾ ਮੈਸੇਜ ਹਕੂਮਤ ਨੂੰ ਮੈਸੇਜ ਦੇ ਦਿਓ, ਆਵਾਮ ਨੂੰ ਕਿਸੇ ਨੂੰ ਮੈਸੇਜ ਦੇ ਦਿਓ। ਹਕੂਮਤ ਨੂੰ ਮੈਸੇਜ, ਹਕੂਮਤ ਨੇ ਤਾਂ ਜਨਾਬ ਵਧਾਇਆ ਵਾ, ਹਕੂਮਤ ਨੂੰ ਨਹੀਂ ਪਤਾ ਕਿ ਅਸੀਂ ਕੀ ਤੂਫਾਨ ਸੁੱਟਣ ਨੇ ਅੱਗੇ। ਤੂਫਾਨ ਡਿੱਗਿਆ ਪਿਆ, ਉਤੋਂ ਹੋਰ ਤੂਫਾਨ, ਤੇ ਫੇਰ ਤੂਫਾਨ, ਫੇਰ ਤੂਫਾਨ, ਫੇਰ ਤੂਫਾਨ, ਫੇਰ ਤੂਫਾਨ। ਇੱਕ ਤੂਫਾਨ ਹੋਰ ਸਿੱਟੋ ਜਰਾ। ਫੇਰ ਤੂਫਾਨ। ਲਓ ਜੀ ਨਾਜ਼ਰੀਨ, ਜਿੱਥੇ ਜਾਂਦੇ ਪੂਰੀ ਕਮੀਨਾ ਲੈ ਜਾਂਦੇ ਨਾਲ, ਉਹ ਆਵਾਮ ਤੇ ਪੈਸਾ ਪੈਂਦਾ। ਕੌਣ ਕਮੀਨਾ? ਜਿਹੜਾ ਗਵਰਨਮੈਂਟ ਜਿਹੜੇ ਪਾਸੇ ਜਾਂਦੀ ਆ, ਕਮੀਨਾ ਪੂਰੀ ਲੈ ਜਾਂਦੀ ਆ। ਕਮੀਨਾ ਕਮੀਨਾ ਉਹ ਪੂਰਾ ਖਰਚਾ ਆਵਾਮ ਤੇ ਪੈਂਦਾ। ਵੈਰੀ ਗੁੱਡ। ਨਾਜ਼ਰੀਨ ਅਸਲ 'ਚ ਗਰੀਬ ਆਦਮੀ ਹੈ ਨਾ, ਹਰ ਬੰਦਾ ਟੈਨਸ਼ਨ 'ਚ ਆ ਗਿਆ ਕਿਉਂਕਿ ਤੇ 300 ਦਾ ਪਾ ਕੇ ਗੁਜ਼ਾਰਾ ਹੋ ਜਾਂਦਾ ਸੀ, ਹੁਣ 300 ਦਾ ਪਵਾਇਦਾ ਤੇ 150 ਰਹਿ ਜਾਂਦਾ। ਆ ਜਾਓ। ਹਲੋ ਦੋਸਤ ਐਨੂੰ ਓਏ ਅੱਛਾ ਭਾਜੀ ਮੈਨੂੰ ਦੱਸੋ
ਵੀ ਰਾਤ ਦਾ 30 ਰੁਪਏ ਲੀਟਰ ਪੈਟਰੋਲ ਵੱਧ ਗਿਆ ਵਾ। ਜੀ ਜੀ ਠੀਕ ਹੋ ਗਿਆ। ਜੀ, ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਅੱਛਾ ਹੋਇਆ ਕਿ ਮਾੜਾ ਹੋਇਆ? ਬਹੁਤ ਮੈਨੂੰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ, ਪਰ ਜਿੰਨਾ ਮਰਜ਼ੀ ਰਾਦੀ ਕੋਈ ਰੌਲਾ ਨਹੀਂ ਹੈ। ਤੁਹਾਨੂੰ ਕੋਈ ਟੈਨਸ਼ਨ ਨਹੀਂ? ਨਾ ਕੋਈ ਟੈਨਸ਼ਨ ਨਹੀਂ ਹੈ, ਜੇ 1000 ਰੁਪਏ ਲੀਟਰ ਵੀ ਹੋਏ ਬਿਲਕੁਲ ਕੋਈ ਟੈਨਸ਼ਨ ਨਹੀਂ ਹੈ। ਉਹਦੀ ਕੀ ਵਜ੍ਹਾ? ਮੈਂ ਤਾਂ ਪਜਾਮਾ ਦਾ ਪਵਾਉਣਾ। ਯਾਰ ਕੋਈ ਟੈਨਸ਼ਨ ਉਹ ਨਹੀਂ। ਭਰਾਵਾ ਮੇਰੀ ਗੱਲ ਤੇ ਸੁਣ ਲਾ ਵੀ 1000 ਰੁਪਏ ਲੀਟਰ ਹੋ ਜੇ ਤੇ ਇਹਦੇ ਚ 50 ਦਾ ਕੀ ਹੋਣਾ? ਐ ਪਾਉਣਾ ਉਹਨਾਂ ਨੇ, ਐ ਕਰਕੇ ਤਿਪਕਾ ਜਾਂ ਪਾ ਦੇਣਾ। ਭਾਈ ਜੋ ਮਰਜ਼ੀ ਹੋਵੇ, ਮੈਂ ਅਗਲੇ ਚੌਕ 'ਚ ਪਵਾ ਲੈਣਾ ਹੁੰਦਾ ਜਾ ਕੇ। ਮੈਂ ਪਜਾਮਾ ਦੇ ਪਵਾਉਣਾ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਹੈ ਕਿ ਜਦੋਂ ਮੈਂ 200 ਦਾ ਪਵਾ ਲਵਾਂ ਫਿਰ ਗੱਡੀ ਮੇਰੀ ਤੁਰਦੀ ਨਹੀਂ ਹੈ। ਤੇ ਗੱਡੀ ਮੇਰੀ ਲੱਗੀ ਹੋਈ ਆ ਪਜਾਮਾ ਦੀ। ਸ਼ਾਬਾਸ਼ ਬਈ ਤੇਰੇ, ਸ਼ਾਬਾਸ਼ 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 ਸ਼ਾਬਾਸ਼। ਇਹ ਤੇਰੀ ਗੱਡੀ ਆ ਕਿ ਕਿਤੇ ਗੱਡੀ ਆ ਤੇਰੀ ਭਰਾਵਾ? ਨਹੀਂ, ਅਗਰ ਦੇਖ ਮੇਰੀ ਗੱਲ ਸੁਣ, ਕੋਈ ਬੰਦਾ ਤੈਨੂੰ ਆ ਕੇ ਕਹੇ ਯਾਰ ਕਿ 2 ਲੱਖ ਰੁਪਏ ਦਾ ਪੈਟਰੋਲ ਹੋਣਾ ਚਾਹੀਦਾ, ਉਹ ਬੰਦਾ ਦਿਨ ਰਾਤ ਦੁਆ ਕਰਦਾ ਹੋਵੇ, ਤੂੰ ਉਹਦਾ ਕੀ ਹਾਲ ਕਰੇਗਾ? ਮੈਂ ਉਹਨੂੰ ਸ਼ਾਬਾਸ਼ ਦੂੰ, ਮੈਂ ਦਾਵਤ ਕਰਾਂਗਾ। ਮੈਂ ਵਾ ਹਾਂ ਦੇ ਸ਼ਾਬਾਸ਼, ਮੈਂ ਕਿਹਾ ਵਾ। ਅੱਛਾ ਮੇਰੀ ਗੱਲ ਸੁਣ ਦੋਸਤ, ਤੁਹਾਨੂੰ ਕੋਈ ਫਰਕ ਨਹੀਂ ਪਿਆ ਪੈਟਰੋਲ ਮਹਿੰਗਾ ਹੋਣਾ? ਕੋਈ ਫਰਕ ਅਗਰ ਪੈਟਰੋਲ 50,000 ਰੁਪਏ ਲੀਟਰ ਹੋ ਜਾਂਦਾ ਤੇ ਵੀ ਤੈਨੂੰ ਕੋਈ ਫਰਕ ਨਹੀਂ? ਕੋਈ ਫਰਕ ਨਹੀਂ। ਮੈਂ ਦਾਦੇ ਦਾ ਸਾਈਕਲ ਪਿਆ ਵਾ, ਉਹ ਕੱਢ ਲੂੰ। ਕਿੱਥੇ ਪਿਆ ਵਾ? ਉਹ ਗੈਲਰੀ ਤੇ ਰੱਖਿਆ। ਅੱਛਾ ਦੋਸਤਾ, ਤੂੰ ਬਹੁਤ ਖੁਸ਼ ਆ ਕਿ ਦੁਨੀਆ ਪਰੇਸ਼ਾਨ ਆ ਤੇ ਤੂੰ ਬਹੁਤ ਖੁਸ਼ ਆ ਵੀ ਪੈਟਰੋਲ ਮਹਿੰਗਾ ਹੋ ਜਾਵੇ। ਬਿਲਕੁਲ, ਅੱਛਾ ਅਗਰ ਲੱਖ ਰੁਪਏ ਲੀਟਰ ਪੈਟਰੋਲ ਹੋ ਜਾਵੇ ਤਾਂ ਫੇਰ ਤੈਨੂੰ ਕੋਈ ਫਰਕ ਹੈ? ਮੈਨੂੰ ਕੋਈ ਫਰਕ ਨਹੀਂ। ਮੈਂ ਕਿਹੜਾ ਗਲੀ 'ਚ ਰੋਕਣਾ। ਮੇਰੇ 2 ਲੱਖ ਦਾ ਪੈਟਰੋਲ ਹੋ ਜਾਏ। ਉਹ ਭਰਾਵਾ ਤੂੰ ਕਿੱਧਰ ਤੁਰ ਪਿਆ ਮਾਂ? ਆਪਾਂ ਨੂੰ ਕੋਈ ਤੇ ਜੇ ਟੈਨਸ਼ਨ 5 ਲੱਖ ਰੁਪਏ ਲੀਟਰ ਹੋ ਜਾਵੇ? ਤੇ ਹੋ ਜਾਵੇ, ਕੋਈ ਰੌਲਾ ਨਹੀਂ। ਮੈਂ ਕਿਹੜਾ ਉਹਨਾਂ ਭਾਂਡੇ ਧੋਣੇ। ਆ ਗੱਡੀ ਤੇਰੀ ਆਪਣੀ ਆ ਆਪਣੀ ਕਿ ਮੰਗ ਕੇ ਲਿਆਇਆ ਵੀ? ਨਹੀਂ ਮੇਰੀ ਆਪਣੀ। ਯਾਰ ਤੂੰ ਬੜਾ ਬੇਫਿਕਰਾ ਜਿਹਾ ਇਨਸਾਨ ਹੈ ਯਾਰ। ਮੈਂ ਕੋਈ ਟੈਨਸ਼ਨ ਨਹੀਂ। ਇੰਜੋਏ ਕਰੋ ਲਾਈਫ, ਇੰਜੋਏ ਕਰੋ ਬਸ। ਕੋਈ ਫਿਕਰ ਨਹੀਂ, ਕੋਈ ਟੈਨਸ਼ਨ। 50 ਰੁਪਏ ਦਾ ਤੇਲ 'ਚ ਲਾਈਫ ਇੰਜੋਏ ਕਰੋ। 50 ਰੁਪਏ ਮੈਂ ਗੱਡੀ ਮੇਰੀ ਲੱਗੀ ਪਈ ਆਵਾਂ ਤੇ। ਅੱਛਾ ਦੋਸਤਾ, ਜੇ ਤੈਨੂੰ ਕੋਈ ਫਿਕਰ ਨਹੀਂ ਹੈਗੀ, ਤੂੰ ਮੈਨੂੰ ਤਾਂ ਬਹੁਤ ਸਟਰੋਂਗ ਆਦਮੀ ਲੱਗਦਾ। ਅਗਰ ਮਜ਼ੀਦ ਪੈਟਰੋਲ ਮਹਿੰਗਾ ਹੋ ਗਿਆ ਤਾਂ ਫੇਰ? ਭਾਈ ਜਿੰਨਾ ਮਰਜ਼ੀ ਹੋ ਜਾਏ, ਮੈਂ ਕਿਹੜਾ ਵੇੜਾ ਧੋਣਾ ਪੈਟਰੋਲ। ਕੋਈ ਟੈਨਸ਼ਨ। ਮੈਂ ਪਜਾਮਾ ਦੇ ਪਵਾਉਣਾ। ਮੇਰੀ ਗੱਡੀ ਪਜਾਮਾ ਦੇ ਖਿੱਚੀ ਹੋਈ ਹੈ, ਮੈਨੂੰ ਕੋਈ ਟੈਨਸ਼ਨ। ਯਾਰ ਅਸੀਂ ਤੈਨੂੰ ਗੱਲ ਜਿਹੜੀ ਪੁੱਛ ਰਹੇ ਉਹਦਾ ਸਾਨੂੰ ਜਵਾਬ ਦੇ। ਮੈਂ ਦੱਸਦਾ ਵੀ ਤੇਰੀ ਵਜ੍ਹਾ ਨਾਲ ਹੋਰ ਬੰਦੇ ਪਰੇਸ਼ਾਨ ਹੋਣੇ। ਤੂੰ ਕਹਿੰਦਾ ਲੱਖ ਰੁਪਏ ਲੀਟਰ ਵੀ ਹੋ ਜਾਵੇ, ਭਾਈ ਲੱਖ ਰੁਪਏ ਲੀਟਰ ਅਸੀਂ ਨਹੀਂ ਲੈ ਸਕਦੇ ਤੇ ਤੂੰ ਕਿੱਥੋਂ ਲੈ ਲੇਗਾ? ਓਏ ਭਾਈ ਲੱਖ 1.5 ਲੱਖ ਦਾ ਹੋ ਜਾਏ, ਮੈਂ ਕਿਹੜਾ ਰਜ਼ਾਈਆਂ ਧੋਣੀਆਂ ਪੈਟਰੋਲ। ਮੈਂ ਪਜਾਮਾ ਦੇ ਪਵਾਉਣਾ। ਯਾਰ ਤੇਰੀ ਗੱਡੀ ਸਿਰਫ 50 ਦੇ ਲੱਗੀ ਆ। ਭਾਈ ਪਜਾਮਾ ਦੇ। ਬਾਕੀ ਆਵਾਮ ਦਾ ਤਾਂ ਖਿਆਲ ਕਰ। ਐਦਾਂ ਨਹੀਂ ਕਿੱਦਾਂ ਕੋਈ ਲੱਖ ਰੁਪਏ ਦਾ ਹੋ ਜਾਵੇ, 1.5 ਲੱਖ ਦਾ ਮਾੜੇ ਵਕਤ ਤੋਂ ਬਚੀ ਤਾਂ ਤੂੰ ਕਹੇ ਯਾਰ ਨਹੀਂ ਐਦਾਂ ਨਹੀਂ ਹੋਣਾ ਚਾਹੀਦਾ, ਐਦਾਂ ਕਹਿ। ਭਾਈ ਮੈਨੂੰ ਕੋਈ ਟੈਨਸ਼ਨ ਆ। ਮੈਂ ਲੱਖ ਰੁਪਏ ਦਾ ਕਤਰਾ ਵੀ ਹੋਈਏ, ਮੈਂ ਪਜਾਮਾ ਦੇ ਪਵਾਉਣਾ। ਕੋਈ ਐਸੀ ਗੱਲ ਨਹੀਂ। ਲੱਖ ਰੁਪਏ ਦਾ ਕਤਰਾ ਵੀ ਹੋਈ ਤਾਂ ਤੂੰ 50 ਦੇ ਬੋਲ ਤੇ ਫੇਰ 50 ਦਾ ਕੀ ਆਊਗਾ ਉਹਦੇ 'ਚ? ਉਹ ਨਿਚੋੜ ਕੇ ਪਾ ਦੇਣਗੇ ਥੋੜਾ ਜਿਹਾ। ਅੱਛਾ ਦੋਸਤ, ਮੈਨੂੰ ਲੱਗਦਾ ਵੀ ਵਾਹ ਲੈਂਡਲੋਰਡ ਹੀ ਲੱਗ। ਦੋਸਤ ਤੇਰਾ ਬਿਜ਼ਨਸ ਕੀ ਆ? ਮੇਰਾ ਆਪਣਾ ਬਿਜ਼ਨਸ ਆ। ਮੇਰਾ ਮੋਟਰਸਾਈਕਲ ਦਾ ਸਟੈਂਡ ਆ। ਮੇਰੇ ਕੋਲ 2-2.5 ਹਜ਼ਾਰ ਪਰ ਰਾਤ ਨੂੰ ਗੱਡੀ ਲੱਗਦੀ। ਮੈਨੂੰ ਕੋਈ ਟੈਨਸ਼ਨ ਹੈ ਪੈਟਰੋਲ ਦੀ। ਇਹ ਤੂੰ ਉਹਨਾਂ ਤੇ ਕਿਹੜਾ ਕੱਢਿਆ ਉਹਨਾਂ? ਕੋਈ ਟੈਨਸ਼ਨ ਨਹੀਂ। ਮੈਂ ਪਜਾਮਾ ਦੇ ਪਵਾਉਣਾ ਵਾ। ਉਹ ਖੜੀਆਂ ਰਹਿਣ ਜਿੱਦਾਂ ਮਰਜ਼ੀ, ਮੈਂ ਜਾ ਕੇ ਪਜਾਮਾ ਦਾ ਪਵਾ ਲੈਣਾ। ਸਹੀ ਗੱਲ ਹੈ। ਇਹਦੇ ਨਾਲ ਭਾਵੇਂ ਕਰੋੜ ਰੁਪਏ ਦਾ ਲੀਟਰ ਹੋ ਜਾਵੇ, ਇਹਨੂੰ ਕੋਈ ਟੈਨਸ਼ਨ। ਇਹ ਤਾਂ ਕੱਢਣਾ ਹੀ ਆ। ਨਾ ਜੀ ਸਾਨੂੰ ਇਜਾਜ਼ਤ ਦੇ ਦਿਓ, ਕਿਉਂਕਿ ਉਹ ਤਾਂ ਕਹਿੰਦਾ 10 ਲੱਖ ਰੁਪਏ ਲੀਟਰ ਵੀ ਹੋਏ ਤੇ ਮੇਰਾ ਸਰ ਜਾਣਾ। ਤੇ ਨਾਜ਼ਰੀਨ ਉਹ ਤੇ ਨਿਕਲ ਗਿਆ 10 ਲੱਖ ਰੁਪਏ ਲੀਟਰ ਵਾਲਾ ਬੰਦਾ। ਨਾਲੇ ਮੇਰੀ ਸੁਣ ਗੱਲ, ਕੈਮਰਾ ਜੋ ਚੱਲਦਾ ਹੁੰਦਾ ਨਾ, ਮੇਰੇ ਨਾਲ ਬਦਤਮੀਜ਼ੀ ਨਾ ਕਰਿਆ ਕਰ। ਬਦਤਮੀਜ਼ੀ ਕੀ? ਤੇਰੇ ਮੈਂ ਟੱਕਰ ਕਰਾਤੀ ਹੈ। ਟੱਕਰ ਕਰਾਤੀ ਤੁਹਾਨੂੰ ਮੈਂ ਭਾਈ ਨੂੰ ਦੱਸਣਾ ਵਾ। ਤੂੰ ਆਪ ਘੱਟ ਚੁੱਪਾਂ ਕਰਿਆ ਕਰ, ਆਵਾਮ ਕੋ ਸਵਾਲ ਲੈਣੇ। ਮੈਂ ਕੀ ਕਿਹਾ ਵਾ ਉਹਨੂੰ? ਚੁੱਪ ਕਰ। ਆਪ ਸ਼ੁਗਲ ਸ਼ੁਰੂ ਕਰ। ਪ੍ਰੋਗਰਾਮ ਦਾ ਇੱਕ ਮਿੰਟ ਠਹਿਰ, ਵਾਈਂਡ ਅਪ ਹੋਣ wind up ਦਾ। ਹੋਣ। ਚੁੱਪ ਕਰਨਾ ਕਿ ਨਹੀਂ ਤੂੰ? ਧੱਫੇ ਮਾਰਨੇ ਸ਼ੁਰੂ ਕਰ ਦਿੰਦਾ ਵਾ, ਚਪੇੜਾ ਮਾਰਨੀ ਸ਼ੁਰੂ ਕਰ ਦਿੰਦਾ। ਮੈਂ ਤੇਰਾ ਸ਼ੋਅ ਹੀ ਨਹੀਂ ਕਰਨਾ, ਜਾ ਕਰ ਲਾ ਜੋ ਹੁੰਦਾ ਫਿਰ। ਚਲੋ ਠੀਕ ਹੈ ਨਾਜ਼ਰੀਨ, ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਤੁਹਾਡਾ ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ਸਾਡੇ ਚੈਨਲ ਨੂੰ ਸੱਜਾਦ ਜਾਨੀ ਆਫੀਸ਼ੀਅਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ। ਆਪਣਾ ਬਹੁਤ ਰੱਖਣਾ ਖਿਆਲ ਤੇ ਰਹਿਣਾ ਸਾਡੇ ਨਾਲ। ਅੱਲਾ ਹਾਫਿਜ਼। ਮਿੱਠੇ ਕਿੱਥੇ ਨਾ ਰੁੱਸਿਆ ਕਰ ਰਿਹਾ ਯਾਰ। ਨਹੀਂ ਹੁਣ ਵਾਈਂਡ ਅਪ ਦੇ ਨਾਲ ਨਾ ਰੁੱਸਿਆ ਕਰ। ਆ ਕਿਹੜੀ ਗੱਲ ਹੈ? ਔਰ ਇਹਦੇ ਮੇਰੇ ਕੋ ਦੁਆ ਵਾਈਂਡ ਅਪ। ਔਰ ਰਿਹਾ ਮੇਰੇ ਕੋ ਦੁਆ। ਇਹਦੇ ਕੋ ਵਾਈਂਡ ਅਪ ਦੋ, ਇੱਕ ਮਿੰਟ ਰਿਹਾ।